खबर ते नज़र मेरे नाल इस टाइम प्रोग्राम खबर ते नज़र दे विच जुड़ चुके ने मिंटू गुरुसरिया जी मलोट स्टूडियोज तो। मिंटू जी निੱਘੀ जी आਇਆਂ ਨੂੰ प्यार भरी सत श्री अकाल जी। शुक्रिया जी सारिਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਇਹਨਾਂ ਨੂੰ, ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ, ਅਮਰਜੀਤ ਸਿੰਘ ਦਸਾਂਝ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ, ਜੱਸੀ ਗਿੱਲ ਪਲੰਬਿੰਗ ਵਾਲੇ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਸੁਖਦੇਵ ਸਿੰਘ ਜੂਟਲਾ ਜੀ ਯੂਬਾ ਸਿਟੀ ਤੋਂ, ਤੇ ਇਸ ਦੇ ਨਾਲ ਐਰੋ ਟਰੱਕ ਸੇਲ ਫੰਟਾਨਾ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਪੁਰਾਣੇ ਟਰੱਕ ਅਤੇ ਟ੍ਰੀਲਰ ਜਿਹੜੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਪਾਤਸ਼ਾਹ ਹੁਣਾਂ ਨੂੰ 909 786 8008 ਦੇ ਉੱਤੇ। ਤੇ ਆਪਾਂ ਮਿੰਟੂ ਗੁਰਸਰੇ ਜੀ ਗੱਲਬਾਤ ਦੇ ਸਿਲਸਿਲਿਆਂ ਦੇ ਵੱਲ ਜਿਹੜੇ ਆਪਾਂ ਵਧੀਏ। ਕਹਿੰਦੇ ਆਖਿਰ ਮਿਲ ਹੀ ਪਏ ਭਾਰਤ ਅਤੇ ਚੀਨ ਦੇ ਰਾਸ਼ਟਰਮੁਖੀ, ਦੋਵਾਂ ਦੇਸ਼ਾਂ ਨੇ ਸ਼ਾਂਤੀ ਦੀ ਜਿਹੜੀ ਮਾਲਾ ਫੇਰੀ ਹੈ। ਰਾਜ ਕਰਮਵੀਰ ਸਿੰਘ ਜੀ, ਆਪਾਂ ਖਬਰਾਂ ਵੱਲ ਵਧਦੇ ਹਾਂ। ਉਸ ਤੋਂ ਪਹਿਲਾਂ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਭਾਰਤ ਦੇ ਵਿੱਚੋਂ। ਬਹੁਤ ਮਸ਼ਹੂਰ ਪੱਤਰਕਾਰ ਸਨ ਬੀਬੀ ਗੌਰੀ ਲੰਕੇਸ਼ ਜੀ। ਇਹ ਕੱਟੜ ਹਿੰਦੂਵਾਦੀ ਤਾਕਤਾਂ ਦੇ ਖਿਲਾਫ ਬਹੁਤ ਜ਼ਿਆਦਾ ਖੁੱਲ ਕੇ ਲਿਖਦੇ ਸਨ। ਇਹਨਾਂ ਦਾ ਕਤਲ ਕਰ ਦਿੱਤਾ ਗਿਆ ਹੁਣ ਤੋਂ ਥੋੜੀ ਦੇਰ ਪਹਿਲਾਂ। ਘਰ ਦੇ ਵਿੱਚ ਵੜ ਕੇ ਕੁਛ ਹਮਲਾਵਰਾਂ ਨੇ ਮੋਟਰਸਾਈਕਲ ਤੇ ਹਮਲਾਵਰ ਆਏ ਸੀਗੇ, ਬੰਗਲੌਰ ਸਥਿਤ ਉਹਨਾਂ ਦਾ ਜਿਹੜਾ ਘਰ ਸੀ ਉਹਦੇ ਵਿੱਚ ਵੜ ਕੇ ਇਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੈ ਜਿਸ ਤਰੀਕੇ ਦਾ ਗੋਬਿੰਦ ਪੰਸਾਰੇ ਦਾ ਹੋਇਆ ਸੀ, ਜਿਸ ਤਰੀਕੇ ਦਾ ਡੋਭਾਲਕਰ ਦਾ ਹੋਇਆ ਸੀਗਾ। ਇਹ ਕਤਲ ਬਿਲਕੁਲ ਉਸੇ ਤਰਜ਼ੇ ਅਮਲ ਤੇ ਕੀਤਾ ਗਿਆ। ਸੋ ਇੱਕ ਬਹੁਤ ਵੱਡੀ ਖਬਰ ਆਈ ਹੈ। ਭਾਰਤ ਦੇ ਵਿੱਚ ਇੱਕ ਹੋਰ ਪੱਤਰਕਾਰ ਦਾ ਕਤਲ ਹੋ ਗਿਆ। ਵੈਸੇ ਕੁੱਲ ਮਿਲਾ ਕੇ 2.5 ਦਹਾਕਿਆਂ ਦੇ ਵਿੱਚ ਲਗਭਗ 30ਵਾਂ ਕਤਲ ਹੈ ਪੱਤਰਕਾਰ ਦਾ, ਪਰ ਇਹ ਬਹੁਤ ਵੱਡੇ ਪੱਤਰਕਾਰ ਸਨ, ਬਹੁਤ ਪ੍ਰਸਿੱਧ ਪੱਤਰਕਾਰ ਆਲੋਚਕ ਸਨ, ਜਿਨ੍ਹਾਂ ਦਾ ਅੱਜ ਕਤਲ ਹੋ ਗਿਆ। ਤੇ ਮਿੰਟੂ ਜੀ ਇਹਨਾਂ ਦੀ ਕੋਈ ਵਿਸ਼ੇਸ਼ ਜਿਹੜੀ ਇਸ ਟਾਈਮ ਉਹਨਾਂ ਦਾ ਕੋਈ ਰਿਪੋਰਟ ਜਿਹੜੀ ਉਹ ਚੱਲ ਰਹੀ ਸੀ ਜਿਸ ਦੇ ਚੱਲਦਿਆਂ ਕੀਤਾ, ਜਾਂ ਪੁਰਾਣੀਆਂ ਗੱਲਾਂ ਨੂੰ ਦੇਖਦੇ ਹੋਏ ਹੀ ਜਿਹੜਾ ਆਪਾਂ ਕਿਆਸਰੀਆਂ ਲਾ ਸਕਦੇ ਹਾਂ ਵੀ ਉਸ ਦੇ ਕਰਕੇ ਕੀਤਾ ਗਿਆ ਹੋ ਸਕਦਾ? ਨਹੀਂ, ਲਗਾਤਾਰ ਹੀ ਨਿਰੰਤਰ ਹੀ ਕਾਰਜਸ਼ੀਲ ਸਨ ਜੀ, ਔਰ ਇਹ ਸੱਜੇ ਪੱਖੀ ਤਾਕਤਾਂ ਨੇ ਜਿਹੜੀਆਂ ਉਹਨਾਂ ਦੇ ਖਿਲਾਫ ਲਗਾਤਾਰ ਖੁੱਲ ਕੇ ਲਿਖਦੇ ਸਨ। ਬਹੁਤ ਜਿੱਦਾਂ ਕਹਿ ਲਈਏ ਨਾ, ਜਿਹੜੀ ਤਰਕ ਦੇ ਨਾਲ ਲਿਖਣ ਵਾਲੇ ਲੋਕ ਸਨ ਜਿਹੜੇ ਉਹਨਾਂ ਦੇ ਵਿੱਚੋਂ ਗੋਬਿੰਦ ਪੰਸਾਰੇ ਸੀ, ਇੱਕ ਇਹ ਵੀ ਸੀਗੇ, ਬਹੁਤ ਵੱਡੇ ਵਿਦਵਾਨ ਸੀਗੇ, ਐਕਟਿਵਿਸਟ ਵੀ ਸੀਗੇ। ਵੈਸੇ ਖੱਬੀ ਪੱਖੀ ਵਿਚਾਰਧਾਰਾ ਨੂੰ ਥੋੜਾ ਬਹੁਤ ਸਮਰਥਨ ਵੀ ਕਰਦੇ ਸੀਗੇ। ਸੱਜੇ ਪੱਖੀ ਤਾਕਤਾਂ ਦੇ ਖਿਲਾਫ ਖੁੱਲ ਕੇ ਚੱਲਦੇ ਸਨ। ਬਹੁਤ ਵੱਡੀ ਘਟਨਾ ਜਿਹੜੀ ਘਟੀ ਹੈ ਔਰ ਬਿਲਕੁਲ ਉਸੇ ਤਰਜ਼ੇ ਅਮਲ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤਰ੍ਹਾਂ ਗੋਬਿੰਦ ਪੰਸਾਰੇ ਔਰ ਦੁਵਾਲਕਰ ਦੀ ਹੱਤਿਆ ਕੀਤੀ ਗਈ ਸੀਗੀ। ਜੀ ਬਿਲਕੁਲ ਜੀ, ਬਹੁਤ ਮਾੜੀ ਚੀਜ਼ ਜਿਹੜੀ ਹੋਈ ਹੈ। ਤੇ ਬਿਲਕੁਲ ਇਹ ਜਿੱਥੇ ਭਾਰਤ ਦੇ ਵਿੱਚ ਪੱਤਰਕਾਰੀ ਕਰਨਾ ਬਹੁਤ ਔਖਾ ਆ, ਪੀਲੀ ਪੱਤਰਕਾਰੀ ਬੜੀ ਉੱਥੇ ਆਸਾਨ ਆ, ਹਰ ਕੋਈ ਜਿਹੜਾ ਉੱਥੇ ਆਲਮੋਸਟ ਕਰੀ ਜਾਂਦਾ ਆ, ਪਰ ਇੱਦਾਂ ਜਿਹੜਾ ਜੀ ਨਿਰਭੈ ਹੋ ਕੇ ਤੇ ਨਿਡਰ ਹੋ ਕੇ ਇੱਦਾਂ ਜਿਹੜਾ ਲਿਖਣਾ ਉਹ ਬਹੁਤ ਔਖਾ ਆ। ਜਾਨ ਦੇ ਉੱਤੇ ਹੀ ਜਿਹੜਾ ਜੀ ਉਹ ਲਗਾਤਾਰ ਖੇਲਣਾ ਪੈਂਦਾ ਆ, ਤੇ ਬਹੁਤ ਅਫਸੋਸ ਵਾਲੀ ਗੱਲ ਆ ਵੀ ਇਹ ਚੀਜ਼ ਉੱਥੇ ਘਟੀ ਆ। ਤੇ ਮਿੰਟੂ ਜੀ, ਹੁਣ ਆਪਾਂ ਜਿਹੜੀ ਗੱਲ ਕਰਦੇ ਹਾਂ ਬ੍ਰਿਕਸ ਸੰਮੇਲਨ ਦੀ, ਉੱਥੇ ਭਾਰਤ ਅਤੇ ਚੀਨ ਦੇ ਜਿਹੜੇ ਰਾਸ਼ਟਰਮੁਖੀ ਮਿਲੇ ਤੇ ਦੋਨਾਂ ਦੇਸ਼ਾਂ ਨੇ ਸ਼ਾਂਤੀ ਦੀ ਮਾਲਾ ਫੇਰੀ ਹੈ। ਹਾਂ ਦੇਖੋ, ਬੜੇ ਚਿਰਾਂ ਦੀ ਉਡੀਕ ਸੀਗੀ, ਜਿੱਦਾਂ ਰਵਿੰਦਰ ਗਰੇਵਾਲ ਦਾ ਗਾਣਾ ਸੀਗਾ ਨਾ, ਬੜੇ ਚਿਰ ਤੋਂ ਉਡੀਕਾ ਵੇ ਮੈਂ ਰੱਖੀਆਂ ਗੁਲਾਬੀ ਪੱਗ ਬੰਨ ਮਿੱਤਰਾ। ਇਹਨਾਂ ਦੀ ਵੀ ਬੜੇ ਚਿਰ ਤੋਂ ਉਡੀਕ ਸੀਗੀ ਕਿ ਇਹ ਦੋਨੇ ਜਾਣੇ ਆ ਜਿਹੜੇ ਵੇਲੇ ਜਾ ਕੇ ਸ਼ਾਂਤੀ ਦੀ ਮਾਲਾ ਫੇਰਨਗੇ। ਅੱਜ ਦਵੱਲੀ ਮੁਲਾਕਾਤ ਹੋਣੀ ਸੀ, ਸਾਰੇ ਸੰਸਾਰ ਦੀ ਇਸ ਮੁਲਾਕਾਤ ਤੇ ਅੱਖ ਸੀ, ਪਰ ਭਾਰਤ ਅਤੇ ਚੀਨੀਆਂ ਦੋਨਾਂ ਦੀਆਂ ਅੱਖਾਂ ਜ਼ਿਆਦਾ ਗੱਡੀਆਂ ਹੋਈਆਂ ਸੀਗੀਆਂ। ਦੋਨੇ ਮਿਲੇ ਆ ਔਰ ਮਿਲੇ ਵੀ ਬੜੇ ਪਿਆਰ ਦੇ ਨਾਲ ਆ। ਇਸ ਤਰ੍ਹਾਂ ਲੱਗਦਾ ਹੀ ਨਹੀਂ ਸੀਗਾ ਕਿ ਮਨਾਂ ਦੇ ਵਿੱਚ ਇੰਨੀ ਕਟਾਕਸ਼ ਆ, ਇੰਨੀ ਕਸ਼ੀਦਗੀ ਆ, ਇੰਨੀ ਤਲਖੀ ਆ। ਹੱਸ ਕੇ ਗੱਲਾਂ ਕੀਤੀਆਂ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕਹਿ ਸਕਦੇ ਆ ਕਿ ਉਧਰੋਂ ਵੀ ਉਹੋ ਜਿਹੀਆਂ ਸਨ, ਉਧਰੋਂ ਵੀ ਉਹੋ ਜਿਹੀਆਂ ਸਨ, ਸਮਾਂਤਰ ਉਹਨਾਂ ਦੇ ਅਰਥ ਨਿਕਲਦੇ ਸੀਗੇ। ਚੀਨ ਨੇ ਵੀ ਇਹੋ ਗੱਲ ਕਹੀ ਹੈ, ਉਹਨਾਂ ਨੇ ਕਿਹਾ ਕਿ ਅਸੀਂ ਦੋਵੇਂ ਦੇਸ਼ ਆ ਜਿਹੜੇ ਉਹ ਸੀਮਾ ਤੇ ਖਾਸ ਤੌਰ ਤੇ, ਕਿਉਂਕਿ ਰੌਲਾ ਇਹਨਾਂ ਦਾ ਸਰਹੱਦ ਨੂੰ ਲੈ ਕੇ ਹੈ, ਉਹ ਕਹਿੰਦੇ ਸਰਹੱਦ ਤੇ ਅਸੀਂ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਔਰ ਬਣਾਈ ਰੱਖਾਂਗੇ ਜੀ। ਦੂਸਰੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਮੰਨ ਲਓ ਕੋਈ ਮਤਭੇਦ ਹੁੰਦਾ ਹੈ, ਕੋਈ ਰੌਲਾ ਪੈਂਦਾ ਹੈ, ਤਾਂ ਉਹਨੂੰ ਅਸੀਂ ਵਿਵਾਦ ਨਹੀਂ ਬਣ ਦਿਆਂਗੇ, ਜਿੱਦਾਂ ਕਿ ਡੋਕਲਾਮ ਦੇ ਵਿੱਚ ਬਣ ਗਿਆ ਸੀਗਾ ਨਾ। ਉਹ ਕਹਿੰਦੇ ਕਿ ਐਸੀ ਨੌਬਤ ਅਸੀਂ ਫੇਰ ਨਹੀਂ ਆਉਣ ਦਿਆਂਗੇ। ਬਾਕੀ ਉਹਨਾਂ ਨੇ ਦੋਨਾਂ ਹੀ ਦੇਸ਼ਾਂ ਨੇ, ਜਿਹੜੇ ਦੋਨਾਂ ਦੇਸ਼ਾਂ ਦੇ ਰਾਸ਼ਟਰਮੁਖੀ ਸੀਗੇ, ਉਹਨਾਂ ਨੇ
ਕੋਈ ਹੋਰ ਵੀ ਨੁਕਤੇ ਉਠਾਏ, ਪਰ ਇਹਦੇ 'ਚ ਇੱਕ ਖਾਸ ਗੱਲ ਸੀਗੀ ਕਿ ਸਿੱਧੇ ਤੌਰ ਤੇ ਅੱਤਵਾਦ ਦਾ ਮੁੱਦਾ ਨਹੀਂ ਉਠਾਇਆ, ਜਿਹੜੀ ਇਹ ਦਵੱਲੀ ਮੁਲਾਕਾਤ ਸੀਗੀ। ਇਹ ਬਹੁਤ ਇੱਕ ਮਹੱਤਵਪੂਰਨ ਗੱਲ ਹੈ। ਦੂਸਰੀ ਗੱਲ ਇਹ ਕਿ ਚੀਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਚਸ਼ੀਲ ਦਾ ਜਿਹੜਾ ਸਿਧਾਂਤ ਸੀਗਾ ਉਸ ਤੇ ਹੀ ਚੱਲਿਆ ਜਾਵੇ। ਹੁਣ ਪੰਚਸ਼ੀਲ ਵੈਸੇ ਸ਼ਬਦ ਅਸੀਂ ਬਹੁਤ ਵਾਰੀ ਸੁਣਿਆ, ਖਾਸ ਤੌਰ ਤੇ ਜਿਹੜੇ ਪੋਲੀਟੀਕਲ ਸਾਇੰਸ ਪੜ੍ਹਦੇ ਆ ਉਹਨਾਂ ਨੇ ਇਹ ਸ਼ਬਦ ਬਹੁਤ ਵਾਰ ਸੁਣਿਆ ਹੁੰਦਾ। ਪੰਚਸ਼ੀਲ ਜਿਹੜਾ ਸਿਧਾਂਤ ਸੀ ਇਹ ਕੀ ਸੀਗਾ? ਇਹ ਜਵਾਹਰ ਲਾਲ ਨਹਿਰੂ ਦਾ ਘੜਿਆ ਇੱਕ ਸ਼ਬਦ ਸੀਗਾ, ਜਿਹਦੇ ਵਿੱਚ 5 ਨੁਕਤੇ ਸੀਗੇ। 5 ਨੁਕਤੇ ਕਿਹੜੇ ਸਨ ਉਹ ਤੁਹਾਨੂੰ ਮੈਂ ਦੱਸ ਦਿੰਦਾ ਜੀ। ਉਹ ਇੱਕ ਤੇ ਇਹ ਸੀਗਾ ਕਿ ਸਾਰੇ ਦੇਸ਼ ਦੂਜੇ ਦੇਸ਼ਾਂ ਦੀ ਜਿਹੜੀ ਖੇਤਰੀ ਅਖੰਡਤਾ ਤੇ ਪ੍ਰਭੂ ਸੱਤਾ ਉਹਦਾ ਸਨਮਾਨ ਕਰਨਗੇ। ਦੂਸਰਾ ਨੁਕਤਾ ਇਹਦੇ 'ਚ ਇਹ ਸੀਗਾ ਕਿ ਦੂਜੇ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਕੋਈ ਦਖਲਅੰਦਾਜ਼ੀ ਨਹੀਂ ਕਰੇਗਾ। ਤੀਜਾ ਹੈ ਕਿ ਦੂਜੇ ਦੇਸ਼ ਦੇ ਵਿੱਚ ਕੋਈ ਅੰਦਰ ਜਾ ਕੇ ਹਮਲਾ ਨਹੀਂ ਕਰੇਗਾ। ਚੌਥਾ ਕਿ ਪਰਸਪਰ ਸਹਿਯੋਗ ਤੇ ਲਾਭ ਦਾ ਜਿਹੜਾ ਵਧਾਵਾ ਹੋਏਗਾ। ਪੰਜਵਾਂ ਸ਼ਾਂਤੀਪੂਰਨ ਅਤੇ ਸਹਿ ਅਸਤਿਤਵ ਦੀ ਨੀਤੀ ਦੀ ਜਿਹੜੀ ਹੈ ਪਾਲਣਾ ਕੀਤੀ ਜਾਏਗੀ। ਇਹ 5 ਸਿਧਾਂਤ ਸਨ ਪੰਚਸ਼ੀਲ ਦੇ, ਉਹਨੂੰ ਪੰਚਸ਼ੀਲ ਸਿਧਾਂਤ ਕਹਿ ਦਿੰਦੇ ਆ। ਇਹ ਵੈਸੇ 5 ਨੁਕਤੇ ਸਨ ਇਹਦੇ। ਹੁਣ ਇਹ ਤੋਂ ਇੱਕ ਚੀਜ਼ ਜਿਹੜੀ ਹੈ ਸਾਫ਼ ਹੋਈ ਆ ਕਿ ਜਿਸ ਤਰੀਕੇ ਦੇ ਨਾਲ ਬ੍ਰਿਕਸ ਦਾ ਇਹ ਸੰਮੇਲਨ ਹੋਇਆ ਉਹਦੇ 'ਚ ਨਰਿੰਦਰ ਮੋਦੀ ਨੇ ਜੋ ਕੰਮ ਕਰਨਾ ਸੀ ਉਹ ਕਰ ਦਿੱਤਾ। ਇੱਕ ਤੇ ਇਹ ਆ ਕਿ ਦੋਨੇ ਮੁਲਕਾਂ ਦੀ ਜਿਹੜੀ ਕਸ਼ੀਦਗੀ ਸੀ ਉਹ ਘਟ ਗਈ, ਤਲਖੀ ਘਟ ਗਈ। ਦੂਜਾ ਹੈ ਕਿ ਅੱਤਵਾਦ ਦਾ ਜਿਹੜਾ ਮੁੱਦਾ ਖਾਸ ਤੌਰ ਤੇ ਉਹਦਾ ਜ਼ਿਕਰ, ਖਾਸ ਤੌਰ ਤੇ ਜਿਹੜੇ 3-4 ਗਰੁੱਪ ਜਿਹੜੇ ਉੱਥੋਂ ਬਹੁਤ ਵੱਡੇ ਪੱਧਰ ਤੇ ਆਪਰੇਟ ਹੁੰਦੇ ਆ ਪਾਕਿਸਤਾਨ 'ਚੋਂ, ਉਹਨਾਂ ਦਾ ਐਲਾਨਨਾਮੇ 'ਚ ਜ਼ਿਕਰ ਆਉਣਾ, ਇਹ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਨਰਿੰਦਰ ਮੋਦੀ ਦੀ। ਔਰ ਇਹਨੇ ਬਹੁਤ ਬਾਕਮਾਲ ਕੰਮ ਕੀਤਾ ਉੱਥੇ, ਕਿਉਂਕਿ ਚੀਨ ਸੂਤ ਨਹੀਂ ਸੀ ਆਇਆ। ਗੋਆ ਦੇ ਵਿੱਚ ਜਦੋਂ ਪਿਛਲੇ ਸਾਲ ਸਾਡੇ ਇੱਥੇ ਸੰਮੇਲਨ ਸੀ ਉਦੋਂ ਇਹਨਾਂ ਨੇ ਅੱਤਵਾਦ ਦਾ ਮੁੱਦਾ ਜਿਹੜਾ ਐਲਾਨਨਾਮੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਚੀਨ ਵੇਰ ਗਿਆ ਸੀ, ਤੁਹਾਨੂੰ ਯਾਦ ਹੋਣਾ। ਪਰ ਉੱਥੇ ਮੋਦੀ ਨੇ ਬੜੀ ਖੇਡ ਖੇਡੀ। ਮੋਦੀ ਨੇ ਉੱਥੇ ਸਿੱਧਾ ਜਾ ਕੇ ਇੱਕ ਚੀਨ ਦੇ ਪ੍ਰਦੇਸ਼ ਦਾ ਹਵਾਲਾ ਦਿੱਤਾ ਕਿ ਦੇਖੋ ਜੀ ਤੁਹਾਡੇ ਪ੍ਰਦੇਸ਼ ਦੇ ਵਿੱਚ ਵੀ ਅੱਤਵਾਦੀ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ। ਤਾਂ ਚੀਨ ਨੂੰ ਉੱਥੇ ਹਥਿਆਰ ਸੁੱਟਣੇ ਪਏ ਮੋਦੀ ਦੇ ਅੱਗੇ, ਕਿਉਂਕਿ ਚੀਨ ਨੂੰ ਮੰਨਣਾ ਪਿਆ ਕਿ ਉਹਨਾਂ ਦੀ ਸਟੇਟ ਵੀ ਹੁਣ ਅੱਤਵਾਦ ਤੋਂ ਪ੍ਰਭਾਵਿਤ ਹੋ ਰਹੀ ਹੈ ਔਰ ਕਿਤੇ ਨਾ ਕਿਤੇ ਉਹਨਾਂ ਦਾ ਦੇਸ਼ ਹੈ ਜਿਹੜਾ ਅੱਗੇ ਜਾ ਕੇ ਇਸ ਸਮੱਸਿਆ ਦੇ ਨਾਲ ਘਿਰ ਸਕਦਾ। ਜਦੋਂ ਚੀਨ ਘਿਰ ਗਿਆ ਫਿਰ ਉਹਨੂੰ ਵੀ ਮੰਨਣਾ ਪਿਆ। ਹੁਣ ਇਹਦਾ ਅਸਰ ਇਹ ਹੈ ਕਿ ਪਾਕਿਸਤਾਨ ਵੱਟ ਖਾਧੀ ਬੈਠਾ। ਉਹ ਕਹਿੰਦਾ ਕਿ ਚੀਨ ਸਾਡਾ ਮਾਸੀ ਦਾ ਪੁੱਤ ਆ ਤੇ ਉਹ ਖੜੀ ਦੂਜੇ ਪਾਸੇ ਜਾਂਦਾ। ਪਰ ਇਹਦੇ ਵਿੱਚ ਹੁਣ ਪਾਕਿਸਤਾਨ ਨੇ ਨਾਲ ਦੀ ਨਾਲ ਰਿਐਕਟ ਵੀ ਕਰ ਦਿੱਤਾ। ਉਹ ਕਹਿੰਦੇ ਜੀ ਅਸੀਂ ਇਸ ਐਲਾਨਨਾਮੇ ਨੂੰ ਖਾਰਜ ਕਰਦੇ ਹਾਂ। ਪਰ ਕੁੱਲ ਮਿਲਾ ਕੇ ਨਰਿੰਦਰ ਮੋਦੀ ਨੇ ਜਿਹੜੀ ਆਪਣੀ ਖੇਡ ਖੇਡਣੀ ਸੀ ਉਹ ਖੇਡ ਦਿੱਤੀ। ਜੀ। ਅਗਲੀ ਆਪਾਂ ਗੱਲ ਕਰੀਏ, ਰੋਹਿੰਗਾ ਮੁਸਲਮਾਨਾਂ ਦਾ ਮੁੱਦਾ ਵਿਸ਼ਵ ਪੱਧਰ ਦੇ ਉੱਤੇ ਉੱਠਣ ਲੱਗਾ। ਮੋਦੀ ਵੀ ਪਹੁੰਚੇ ਮਿਆਂਮਾਰ। ਦੇਖੋ ਨਰਿੰਦਰ ਮੋਦੀ ਸਿੱਧੇ ਉੱਥੇ ਹੀ ਚਲੇ ਗਏ ਮਿਆਂਮਾਰ ਹੀ। ਚੀਨ ਦੇ ਵਿੱਚੋਂ ਮਿਆਂਮਾਰ ਕੋਈ ਬਹੁਤੀ ਦੂਰ ਨਹੀਂ ਹੈ। ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਇਹ ਮਿਆਂਮਾਰ ਹੈ ਵੈਸੇ 6-7 ਦੇਸ਼ਾਂ ਦੇ ਨਾਲ ਘਿਰਿਆ ਹੋਇਆ, ਤਾਂ ਚਾਈਨਾ ਦਾ ਵੀ ਬਾਰਡਰ ਲੱਗਦਾ। ਸੋ ਸਿੱਧੇ ਉੱਥੇ ਮਿਆਂਮਾਰ ਆ ਗਏ ਆ। ਇਸ ਕਰਕੇ ਹੁਣ ਜ਼ਿਆਦਾ ਲੋਕਾਂ ਦੀ ਇਸ ਦੌਰੇ ਨੂੰ ਲੈ ਕੇ ਉਤਸੁਕਤਾ, ਕਿਉਂਕਿ ਰੋਹਿੰਗਿਆ ਮੁਸਲਮਾਨਾਂ ਦਾ ਮੁੱਦਾ ਜਿਹੜਾ ਇਸ ਸਮੇਂ ਪੂਰੇ ਸੰਸਾਰ ਦੇ ਵਿੱਚ ਛਾਇਆ ਹੋਇਆ। ਉੱਥੋਂ ਹਿਜਰਤ ਹੋ ਰਹੀ ਹੈ, ਨਰਸੰਹਾਰ ਹੋ ਰਿਹਾ। ਖਬਰ ਆ ਰਹੀ ਹੈ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਹੀ, ਅੱਜ ਦਾ ਲਾ ਲਈਏ ਕਿ 3-4 ਦਿਨਾਂ ਦੇ ਵਿੱਚ ਹੀ ਰੋਹਿੰਗਿਆ ਮੁਸਲਮਾਨ ਨੇ ਜਿਹੜੇ ਵੱਡੀ ਤਾਦਾਦ ਦੇ ਵਿੱਚ ਉੱਥੇ ਮਾਰ ਦਿੱਤੇ ਗਏ। ਉਸ ਤੋਂ ਪਹਿਲਾਂ ਕੀ ਹੋਇਆ ਸੀਗਾ ਕਿ ਕੁਝ ਕੁ ਹਫ਼ਤੇ ਪਹਿਲਾਂ ਪੁਲਿਸ ਚੌਂਕੀਆਂ ਤੇ ਇੱਕ ਹਮਲਾ ਹੋਇਆ ਸੀਗਾ। ਕਿਹਾ ਜਾ ਰਿਹਾ ਕਿ ਮੁਸਲਮਾਨ ਜਹਾਦੀਆਂ ਵੱਲੋਂ ਕੀਤਾ ਗਿਆ ਔਰ ਉਹ ਨਾਂ ਲਾਇਆ ਗਿਆ ਸੀਗਾ ਕਿ ਇਹ ਰੋਹਿੰਗਿਆ ਮੁਸਲਮਾਨਾਂ ਦਾ ਕੰਮ ਆ। ਉਸ ਤੋਂ ਬਾਅਦ ਉਹਨਾਂ ਦੀ ਆਰਮੀ ਹੈ ਜਿਹੜੀ ਉਹਨੇ ਬਹੁਤ ਵੱਡੇ ਪੱਧਰ ਤੇ ਤਸ਼ੱਦਦ ਕੀਤਾ ਸੀ। ਇਹੀ ਕਾਰਨ ਆ ਕਿ ਹੁਣ ਹਿਜਰਤ ਹੋਈ ਆ ਬਹੁਤ ਵੱਡੇ ਪੱਧਰ ਤੇ। ਲੋਕ ਉੱਥੋਂ ਭੁੱਖਣ ਭਾਣੇ ਨਿਕਲਦੇ ਪਏ ਆ। ਜਿਹੜਾ ਪਹੁੰਚਦਾ ਪਿਆ ਜਾਉਂਦਾ ਉਹ ਬਸ ਨਾਂ ਦਾ ਹੀ ਜਾਉਂਦਾ, ਸਾਹ ਹੀ ਲੈਂਦਾ, ਸਾਹ ਸੱਤ ਵਿੱਚ ਹੈ ਨਹੀਂ, ਤਾਕਤ ਹੈ ਨਹੀਂ। ਕੋਈ ਬੱਚੇ ਨਿੱਕੇ ਨਿੱਕੇ ਜਿਹੜੇ ਆ ਉਹ ਉੱਥੇ ਵੱਢੇ ਜਾ ਰਹੇ, ਟੁੱਕੇ ਜਾ ਰਹੇ ਆ, ਲਾਸ਼ਾਂ ਦੀ ਬੇਕਦਰੀ ਹੋ ਰਹੀ ਹੈ, ਬੁਰਾ ਹਾਲ ਆ। ਸੋ ਰੋਹਿੰਗਿਆ ਮੁਸਲਮਾਨਾਂ ਦਾ ਇਸ ਸਮੇਂ ਸਭ ਤੋਂ ਮਾੜਾ ਅੰਜਾਮ ਹੋ ਰਿਹਾ ਪੂਰੇ ਸੰਸਾਰ ਦੇ ਵਿੱਚ। ਜੇ ਕਿਸੇ ਕੌਮ ਨਾਲ ਇਸ ਵਕਤ ਬਹੁਤ ਵੱਡਾ ਧੱਕਾ ਹੋ ਰਿਹਾ, ਬਹੁਤ ਵੱਡੀ ਜ਼ਿਆਦਤੀ ਹੋ ਰਹੀ ਹੈ, ਤਾਂ ਉਹ ਹੈ ਰੋਹਿੰਗਿਆ ਮੁਸਲਮਾਨ। ਕਿਉਂਕਿ ਨਾ ਤੇ ਉਹਨਾਂ ਕੋਲ ਕਿਸੇ ਦੇਸ਼ ਦੀ ਨਾਗਰਿਕਤਾ, ਨਾ ਹੀ ਕੋਈ ਉਹਨਾਂ ਦਾ ਆਪਣਾ ਟਿਕਾਣਾ ਹੈ। ਬੰਗਲਾਦੇਸ਼ 'ਚ ਜਾਂਦੇ ਆ ਤਾਂ ਬੰਗਲਾਦੇਸ਼ ਵਾਲੇ ਅੱਖਾਂ ਕੱਢਦੇ ਆ, ਕਿਉਂਕਿ ਇਹ ਵੀ ਤੇ ਇੱਕ ਨਰਕ ਹੀ ਆ ਨਾ, ਕਿ ਉਹ ਇੱਕ ਨਰਕ ਚੋਂ ਨਿਕਲ ਕੇ ਦੂਜੇ ਨਰਕ 'ਚ ਚਲੇ ਜਾਂਦੇ। ਇਹ ਵੀ ਤੇ ਇੱਕ ਨਰਕ ਆ। ਜੇ ਭਾਰਤ 'ਚ ਆਉਂਦੇ ਆ, ਭਾਰਤ ਵਾਲੇ ਕਿਹੜਾ ਉਹਨਾਂ ਨੂੰ ਸੀਸ ਮਹਿਲਾਂ 'ਚ ਠਹਿਰਾ ਦਿੰਦੇ ਆ। ਇੱਥੇ ਵੀ ਤੇ ਫਟੇ ਪੁਰਾਣੇ ਉਹ ਲਾ ਕੇ ਤੱਪੜ ਜੇ ਆਪਦੇ ਤੰਬੂ ਬਣਾ ਕੇ ਰਹਿੰਦੇ ਪਏ ਆ। ਪਰ ਭਾਰਤ ਉਹਨਾਂ ਤੰਬੂਆਂ 'ਚ ਵੀ ਉਹਨਾਂ ਨੂੰ ਕੱਢਣਾ ਚਾਹੁੰਦਾ ਹੈ। ਇਹਨਾਂ ਨੇ ਕਿਉਂਕਿ UN ਦੀ ਜਿਹੜੀ ਸ਼ਰਨਾਰਥੀਆਂ ਵਾਲੀ ਕਨਵੈਨਸ਼ਨ ਹੈ ਉਹ ਸਾਈਨ ਨਹੀਂ ਕੀਤੀ ਹੋਈ।
ਹੁਣ ਉਹਦਾ ਇਹ ਸਹਾਰਾ ਲੈ ਕੇ ਜਿਹੜੇ 40,000 ਸ਼ਰਨਾਰਥੀ ਇੱਥੇ ਆਏ ਆ ਰੋਹਿੰਗਿਆ ਮੁਸਲਮਾਨ, ਉਹਨਾਂ ਨੂੰ ਕੱਢਣ ਲਈ ਅੱਜ ਸੁਪਰੀਮ ਕੋਰਟ 'ਚ ਇਹਨਾਂ ਨੇ ਜਵਾਬ ਦਿੱਤਾ। ਹਾਲਾਂਕਿ ਪ੍ਰਸ਼ਾਂਤ ਭੂਸ਼ਣ ਇਸ ਹੱਕ ਦੇ ਵਿੱਚ ਕੇਸ ਲੜਦਾ ਪਿਆ ਕਿ ਇਹਨਾਂ ਨੂੰ ਵਾਪਸ ਮੌਤ ਦੇ ਮੂੰਹ 'ਚ ਨਹੀਂ ਘੱਲਣਾ ਚਾਹੀਦਾ, ਪਰ ਕੇਂਦਰ ਸਰਕਾਰ ਜਿਹੜੀ ਹੈ ਉਹ ਕਹਿੰਦੇ ਜੀ ਕਿ ਇਹ ਕਿਰਨ ਰਿਜੀਜੂ ਸਾਹਿਬ ਨੇ ਅਸੈਂਬਲੀ ਦੇ ਵਿੱਚ ਖੜ ਕੇ ਆਖਿਆ ਇਹਨਾਂ ਨੂੰ ਜਾਣਾ ਪਏਗਾ ਤੇ ਕਾਨੂੰਨ ਦੇ ਮੁਤਾਬਕ ਜਾਣਾ ਪਵੇਗਾ। ਪ੍ਰਸ਼ਾਂਤ ਭੂਸ਼ਣ ਨੇ ਆਖਿਆ ਕਿ ਚਲੋ ਅਗਲੀ ਵਾਰ ਤੱਕ ਦੀ ਜਦੋਂ ਤੱਕ ਸੁਣਵਾਈ ਪੂਰੀ ਨਹੀਂ ਹੁੰਦੀ ਉਦੋਂ ਤੱਕ ਇਹਨਾਂ ਦੀ ਵਾਪਸੀ ਤੇ ਰੋਕ ਲਾ ਦਿੱਤੀ ਜਾਵੇ। ਤੇ ਉਹਨਾਂ ਨੇ ਕਿਹਾ ਕੇਂਦਰ ਵਾਲਿਆਂ ਨੇ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਭਰੋਸਾ ਨਹੀਂ ਦੇ ਸਕਦੇ। ਕੋਰਟ ਨੇ ਵੀ ਕਿਹਾ ਕਿ ਅਸੀਂ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰ ਸਕਦੇ। ਇਹਦਾ ਮਤਲਬ ਇਹ ਆ ਕਿ ਵਿੱਚੋਂ ਇਹ ਵੀ ਹੋ ਸਕਦਾ ਕਿ ਜਿਹੜੇ ਰੋਹਿੰਗਿਆ ਮੁਸਲਮਾਨ ਇੱਥੇ ਭਾਰਤ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਵੀ ਵਾਪਸ ਇਸ ਅੱਗ ਦੀ ਨਦੀ ਦੇ ਵਿੱਚ ਫੇਰ ਧੱਕ ਦਿੱਤਾ ਜਾਵੇ, ਪਰ ਇਹ ਬਹੁਤ ਜ਼ਿਆਦਤੀ ਹੋਏਗੀ ਸ਼ਰਨਾਰਥੀਆਂ ਦੇ ਨਾਲ, ਕਿਉਂਕਿ ਭਾਰਤ ਦਾ ਸੰਵਿਧਾਨ ਹਰੇਕ ਨਾਗਰਿਕ ਨੂੰ ਜਿਉਣ ਦਾ ਹੱਕ ਦਿੰਦਾ ਹੈ। ਇਹ ਜ਼ਰੂਰੀ ਨਹੀਂ ਕਿ ਵਸਿੰਦਾ ਭਾਰਤ ਦਾ ਹੋਵੇ, ਜੇ ਕੋਈ ਆ ਗਿਆ ਤੇ ਉਹਨੂੰ ਜਿਉਣ ਦਾ ਹੱਕ ਦਿੰਦਾ ਭਾਰਤ ਦਾ ਸੰਵਿਧਾਨ। ਤਾਂ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਤੇ ਸੰਵਿਧਾਨ ਨੂੰ ਵੀ ਪਾਸੇ ਕਰਕੇ ਆਪਣੀ ਇੱਕ ਧੁਨ ਹੈ ਜਿਹੜੀ ਉਹ ਪਗਾਈ ਜਾ ਰਹੀ ਹੈ। ਦੂਜੇ ਪਾਸੇ ਰੋਹਿੰਗਿਆ ਮੁਸਲਮਾਨਾਂ ਦੀ ਹਿਸਟਰੀ ਆਪਾਂ ਇੱਕ ਦਿਨ ਦੱਸੀ ਸੀ ਤੁਹਾਨੂੰ, ਸੰਖੇਪ ਦੇ ਵਿੱਚ ਇਹੋ ਹੀ ਹੈ ਕਿ 14ਵੀਂ ਕੁ ਸਦੀ ਦੇ ਆਸ-ਪਾਸ ਉੱਥੇ ਜਾ ਕੇ ਵਸਣਾ ਸ਼ੁਰੂ ਹੋਏ ਸੀ। ਉਸ ਸਮੇਂ ਇੱਕ ਬੋਧੀ ਰਾਜਾ ਸੀਗਾ, ਉਹ ਬਹੁਤ ਇਹਨਾਂ ਨੂੰ ਮਾਣ ਸਤਿਕਾਰ ਦਿੰਦਾ ਸੀਗਾ। ਖਾਸ ਤੌਰ ਤੇ ਆਰਾਕੌਨ ਦਾ ਇਲਾਕਾ ਜਿਹੜਾ ਉਹਦੇ ਵਿੱਚ ਇਹਨਾਂ ਨੂੰ ਵਸਾਇਆ ਗਿਆ, ਬਹੁਤ ਮਾਣ ਸਤਿਕਾਰ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਉਹ ਰਾਜੇ ਦੀ ਪਕੜ ਖਤਮ ਹੋ ਗਈ, ਜਿਹੜੀਆਂ ਉਹਦੀਆਂ ਵੰਸ਼ਾਂ ਸੀ ਉਹਦੇ ਖਿਲਾਫ ਬਗਾਵਤ ਹੋ ਗਈ। ਬੋਧੀ ਥੋੜੇ ਜਿਹੇ ਤਾਕਤ ਫੜ ਗਏ, ਉਹਨਾਂ ਨੇ ਇਹਨਾਂ ਨੂੰ ਖੰਡਾਉਣਾ ਸ਼ੁਰੂ ਕਰ ਦਿੱਤਾ, ਭੱਜ ਭੁੱਜ ਗਏ। ਬਾਅਦ ਦੇ ਵਿੱਚ ਫਿਰ ਅੰਗਰੇਜ਼ ਜਿਹੜੇ ਸੀ, ਕਿਉਂਕਿ ਉਹ ਉਸ ਸਮੇਂ ਭਾਰਤ ਤੇ ਕਾਬਜ ਹੋ ਚੁੱਕੇ ਸੀਗੇ, ਇਹ ਜਿਹੜੇ ਬੰਗਲਾਦੇਸ਼ ਦੇ ਵਿੱਚ ਆ ਗਏ ਸੀ। ਉਸ ਸਮੇਂ ਬੰਗਲਾਦੇਸ਼ ਤਾਂ ਹੈ ਨਹੀਂ ਸੀ, ਇਹ ਬੰਗਾਲ ਹੀ ਸੀ ਸਾਰਾ। ਬੰਗਾਲ ਦੇ ਵਿੱਚ ਆ ਗਏ ਸੀਗੇ। ਅੰਗਰੇਜ਼ਾਂ ਨੇ ਫਿਰ ਜਾ ਕੇ ਉੱਥੇ ਕਬਜ਼ਾ ਕਰ ਲਿਆ ਮਿਆਂਮਾਰ ਦੇ ਵਿੱਚ। ਅੰਗਰੇਜ਼ਾਂ ਤੋਂ ਬਾਅਦ ਇਹਨਾਂ ਨੇ ਜਾ ਕੇ ਉੱਥੇ ਵਸਣਾ ਸ਼ੁਰੂ ਕਰ ਦਿੱਤਾ, ਕਿਉਂਕਿ ਅੰਗਰੇਜ਼ਾਂ ਨੇ ਭਰੋਸਾ ਦਿੱਤਾ ਸੀਗਾ ਕਿ ਤੁਸੀਂ ਵਾਪਸ ਇੱਥੇ ਆ ਜਾਓ, ਤੁਸੀਂ ਕੰਮਕਾਰ ਸੰਭਾਲੋ, ਸਾਡੇ ਨਾਲ ਰਲ ਮਿਲ ਕੇ ਚੱਲੋ, ਤੁਹਾਨੂੰ ਕੋਈ ਨਹੀਂ ਬੁਲਾਏਗਾ। ਪਰ ਹੋਇਆ ਹੈ ਕਿ ਬਾਅਦ ਦੇ ਵਿੱਚ ਜਾਪਾਨ ਨੇ ਆ ਕੇ ਇਹਦੇ ਤੇ ਕਬਜ਼ਾ ਕਰ ਲਿਆ, ਜਾਪਾਨ ਨੇ ਬਸਤੀ ਬਣਾ ਲਈ ਸੀ। ਉਦੋਂ ਫਿਰ ਇਹ ਹੋਇਆ ਕਿ ਅੰਗਰੇਜ਼ਾਂ ਨੇ ਦੁਬਾਰਾ ਕੋਸ਼ਿਸ਼ ਕੀਤੀ ਇੱਕ ਦੋ ਦਫਾ। ਜਿਹੜੇ ਇਹ ਰੋਹਿੰਗਿਆ ਮੁਸਲਮਾਨ ਸਨ, ਇਹਨਾਂ ਨੇ ਅੰਗਰੇਜ਼ਾਂ ਦੀ ਜਿਹੜੀਆਂ ਐਲੀਡ ਫੌਜਾਂ ਸੀਗੀਆਂ ਇਹਨਾਂ ਲਈ ਜਸਾਸੀ ਕੀਤੀ ਜਾਪਾਨ ਦੇ ਖਿਲਾਫ। ਤਾਂ ਜਾਪਾਨੀਆਂ ਨੇ ਫਿਰ ਇਹਨਾਂ ਤੇ ਕਹਿਰ ਬਣ ਕੇ ਟੁੱਟਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਜਾਪਾਨੀਆਂ ਤੋਂ ਇਹਨਾਂ ਦੀ ਜਾਨ ਛੁੱਟੀ ਤੇ ਦੂਸਰੇ ਆ ਗਏ ਪਾਵਰ ਦੇ ਵਿੱਚ, ਜਿਹੜੇ ਬੋਧੀ ਸੀਗੇ। ਸੋ ਇਹਨਾਂ ਦੀ ਸਰਕਾਰ ਨਾਂ ਦੀ ਸਰਕਾਰ ਹੈ, ਵੈਸੇ ਹਾਲੇ ਵੀ ਨਾਂ ਦੀ ਹੈ, ਪਰ ਕਮਾਲ ਦੀ ਗੱਲ ਹੈ ਕਿ ਉਸ ਸਰਕਾਰ ਦੀ ਕਮਾਂਡ ਬੀਬੀ ਸੂਚੀ ਦੇ ਹੱਥ ਦੇ ਵਿੱਚ ਆ, ਜਿਹੜੀ ਨੋਬਲ ਪੁਰਸਕਾਰ ਵਿਜੇਤਾ, ਜਿਹਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਮਿਲਿਆ। ਉਹ ਚੁੱਪ ਕਰਕੇ ਤਮਾਸ਼ਾ ਵੇਖਣ ਰਹੀ ਹੈ। ਉੱਥੋਂ ਦੀਆਂ ਸਰਕਾਰਾਂ ਨਾ ਹੋਈਆਂ, ਉਹਨਾਂ ਨੇ ਰੋਹਿੰਗਿਆ ਮੁਸਲਮਾਨਾਂ ਦੀ ਨਾਗਰਿਕਤਾ ਖਤਮ ਕਰ ਦਿੱਤੀ ਸੀ 1982 ਦਾ ਇੱਕ ਐਕਟ ਬਣਾ ਕੇ। ਸੋ ਹੁਣ ਉਹਨਾਂ ਲਈ ਕੁਛ ਵੀ ਨਹੀਂ ਬਚਿਆ, ਪਰ ਉਹ ਆਪਣਾ ਉੱਥੇ ਮੁਲਕ ਨਹੀਂ ਛੱਡਦੇ। ਉਹ ਕਹਿੰਦੇ ਕਿ ਅਸੀਂ ਨੈਟਿਵ ਆ, ਇਸ ਮੁਲਕ ਦੇ ਅਸੀਂ ਜੱਦੀ ਪੁਸ਼ਤੀ ਲੋਕ ਆ, ਸੋ ਇਹ ਮੁਲਕ ਸਾਡਾ ਜੱਦੀ ਪੁਸ਼ਤੀ ਹੈ, ਪੁਸ਼ਤੈਨੀ ਮੁਲਕ ਆ। ਉਹ ਧਰਤੀ ਦਾ ਮੋਹ ਨਹੀਂ ਛੱਡਦੇ ਪਏ ਕਿ ਉਸ ਧਰਤੀ ਤੇ ਜਿਹੜੇ ਬਹੁ ਗਿਣਤੀ ਵਾਲੇ ਆ ਉਹ ਇਹਨਾਂ ਦਾ ਵਿਨਾਸ਼ ਕਰਨ ਦੇ ਤੁਲੇ ਹੋਇਆ। ਸੋ ਇਹ ਕ੍ਰਾਈਸਿਸ ਹੈ, ਸੰਖੇਪ ਚ ਮੈਂ ਤੁਹਾਨੂੰ ਦੱਸਿਆ, ਪਰ ਇਸ ਕ੍ਰਾਈਸਿਸ ਤੇ ਸਾਰੀ ਦੁਨੀਆ ਧਾ ਮਾਰਦੀ ਪਈ ਆ, ਕਿਉਂਕਿ ਛੋਟੇ ਛੋਟੇ ਬੱਚਿਆਂ ਦਾ ਵੀ ਉੱਥੇ ਕਤਲੇਆਮ ਹੋਣ ਡਿਆ, ਬਜ਼ੁਰਗਾਂ ਦਾ ਵੀ ਕਤਲੇਆਮ ਹੋਣ ਡਿਆ। ਜੋ ਵੀ ਹੱਥ ਆਉਂਦਾ ਪਿੰਡਾਂ ਦੇ ਪਿੰਡ ਸਾੜ ਕੇ ਉਹ ਸੁਆਹ ਕਰ ਦਿੱਤੇ ਜਾਂਦੇ, ਸਬੂਤ ਵੀ ਨਹੀਂ ਛੱਡਿਆ ਜਾ ਰਿਹਾ। ਬਿਲਕੁਲ ਬਿਲਕੁਲ, ਬਹੁਤ ਜ਼ਿਆਦਾ ਅਤਿਆਚਾਰ ਜਿਹੜਾ ਇਸ ਟਾਈਮ ਉਹਨਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਆ। ਅੱਜ ਤੋਂ ਨਹੀਂ, ਜਿੱਦਾਂ ਤੁਸੀਂ ਦੱਸਿਆ ਲੰਮੇ ਸਮੇਂ ਤੋਂ ਹੀ ਚੱਲ ਰਿਹਾ, ਪਰ ਵਿਸ਼ਵ ਦੇ ਵਿੱਚ ਇਹ ਹੁਣ ਮੁੱਦਾ ਜਿਹੜਾ ਉੱਠਣ ਲੱਗਾ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਹਾਈ ਕੋਰਟ ਨੇ ਡੇਰੇ ਜਿਹੜੇ ਹੈਗਾ ਸਿਰਸੇ ਵਾਲੇ ਦਾ, ਉਸ ਦੀ ਤਲਾਸ਼ੀ ਦੇ ਹੁਕਮ ਦਿੱਤੇ ਨੇ। ਦੇਖੋ, ਇਹ ਪਹੁੰਚ ਕੀਤੀ ਸੀ ਖੱਟਰ ਸਰਕਾਰ ਨੇ, ਜਿਹਨੂੰ ਆਪਾਂ ਪਿਆਰ ਨਾਲ ਅੱਜ ਕੱਲ੍ਹ ਖਟਾਰਾ ਸਰਕਾਰ ਕਹਿ ਦਿੰਦੇ ਆ। ਸੋ ਖਟਾਰਾ ਸਰਕਾਰ ਉੱਥੇ ਚਲੇ ਗਈ। ਉਹਨਾਂ ਨੇ ਜਾ ਕੇ ਮੰਗ ਕੀਤੀ ਕਿ ਭਾਈ ਸਾਨੂੰ ਸਰਚ ਆਪਰੇਸ਼ਨ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਹਾਈ ਕੋਰਟ ਨੇ ਤੁਰੰਤ ਸੁਣਵਾਈ ਕਰਦਿਆਂ ਉਹਨਾਂ ਨੇ ਆਖਿਆ ਕਿ ਠੀਕ ਆ, ਅਸੀਂ ਇੱਕ ਰਿਟਾਇਰਡ ਜੱਜ ਸ਼੍ਰੀ ਅਨਿਲ ਕੁਮਾਰ ਸਿੰਘ ਪਵਾਰ ਦੀ ਅਗਵਾਈ 'ਚ ਇੱਕ ਕਮਿਸ਼ਨ ਦੇ ਦਿੰਦੇ ਤੁਹਾਨੂੰ, ਉਹ ਅਗਵਾਈ ਕਰੇਗਾ, ਸਾਰੀ ਇਸ ਸਰਚ ਆਪਰੇਸ਼ਨ ਦੀ ਲੀਡ ਕਰੇਗਾ। ਨਿਗਰਾਨੀ ਵਾਸਤੇ ਵੀਡੀਓਗ੍ਰਾਫੀ ਕੀਤੀ ਜਾਏਗੀ। ਤੁਸੀਂ ਤਾਲੇ ਤੋੜ ਲਓ ਉੱਥੇ ਜਾ ਕੇ ਔਰ ਤਲਾਸ਼ੀ ਲੈ ਲਓ, ਜੋ ਵੀ ਇਤਰਾਜ਼ਯੋਗ ਚੀਜ਼ ਮਿਲਦੀ ਹੈ ਉਹ ਸਾਰਾ ਬਣਾ ਕੇ ਪੁਲੰਦਾ ਫਿਰ ਅਗਲੀ ਕਾਰਵਾਈ ਆਰੰਭ ਕਰ ਦਿਓ। ਹੁਣ ਇਹ ਬਹੁਤ ਜਲਦੀ ਉਮੀਦ ਕੀਤੀ ਜਾ ਸਕਦੀ ਕਿ ਤਲਾਸ਼ੀ ਵਾਲਾ ਕੰਮ ਨਿਬੜ ਜਾਊਗਾ, ਕਿਉਂਕਿ ਉੱਥੇ ਫੌਜ 15 ਦਿਨਾਂ ਤੋਂ ਖੜੀ ਆ। ਉਹ ਜਿੱਦਾਂ ਸਟੈਚੂ ਹੁੰਦੇ ਆ, ਜਿੱਦਾਂ ਬੁੱਤ ਬਣਾ ਕੇ ਖਿਲਾਰੇ ਹੁੰਦੇ ਆ, ਉਹ ਏਦਾਂ ਖੜੇ ਆ। ਇੱਕ ਵਾਰੀ ਜਿਵੇਂ ਮਾਇਆਵਤੀ ਨੇ ਨਹੀਂ ਹਾਥੀ ਖਿਲਾਰਤੇ ਸੀ ਪਾਰਕ ਦੇ ਵਿੱਚ, ਹਾਥੀ ਬਣਾ ਕੇ ਆਪਣੀ ਪਾਰਟੀ ਦੇ ਚੋਣ ਨਿਸ਼ਾਨ, ਤਾਂ ਓਦਾਂ ਉਹਨਾਂ ਨੂੰ ਫੌਜੀਆਂ ਨੂੰ ਵੀ ਉੱਥੇ ਖਿਲਾਰਿਆ।
ਨਾ ਤੇ ਅਗਾਂਹ ਵਧਣ ਦੇ ਹੁਕਮ ਦਿੰਦੇ ਆ, ਨਾ ਪਿਛਾਂ ਜਾਣ ਦੇ ਹੁਕਮ ਦਿੰਦੇ ਆ। ਫੌਜ ਵੀ ਅੱਡ ਉੱਥੇ ਦੁੱਖਾਂ ਦੇ ਵਿੱਚ ਪਈ ਹੈ। ਵੈਸੇ ਫੌਜ ਦਾ ਕੰਮ ਤੇ ਇਹੀ ਆ ਕਿ ਡਿਊਟੀ ਕਰਨੀ, ਪਰ ਉਹ ਉੱਥੇ ਬਿਨਾਂ ਕਿਸੇ ਗੱਲ ਤੋਂ, ਕਿਉਂਕਿ ਹੁਣ ਸਥਿਤੀ ਵੀ ਹੈ ਜਿਹੜੀ ਅੰਡਰ ਕੰਟਰੋਲ ਹੈ ਉੱਥੇ, ਪਰ ਉਸ ਡੇਰੇ ਦੇ ਆਲੇ ਦੁਆਲੇ ਫੌਜ ਖਿਲਾਰ ਕੇ ਤੇ ਪਤਾ ਨਹੀਂ ਕੀ ਸਿੱਧ ਕਰਨਾ ਚਾਹੁੰਦੇ ਸਨ। ਹੁਣ ਇਹਨਾਂ ਨੇ ਜਦੋਂ ਹਾਈ ਕੋਰਟ 'ਚ ਅਪਰੋਚ ਕੀਤਾ, ਉਹਨਾਂ ਦੇ ਨਾਲ ਦੀ ਨਾਲ ਜਦੋਂ ਹੁਕਮ ਦੇ ਦਿੱਤੇ ਆ, ਹੁਣ ਇਹ ਵੇਖਣਾ ਹੋਏਗਾ ਕਿ ਕਿਸ ਸਮੇਂ ਇਹ ਸਰਚ ਆਪਰੇਸ਼ਨ ਸ਼ੁਰੂ ਕਰਦੇ ਆ। ਦੂਜੀ ਗੱਲ ਜਿਹੜੀ ਇਸ ਸਮੇਂ ਇਸ ਚੀਜ਼ ਦੇ ਵਿੱਚੋਂ ਇੱਕ ਸਵਾਲ ਬਣ ਕੇ ਉੱਭਰਦੀ ਆ, ਉਹ ਰਾਜ ਕਰਨਵੀਰ ਸਿੰਘ ਜੀ ਇਹ ਆ ਕਿ ਜੇ ਹਾਈ ਕੋਰਟ ਤੋਂ ਆਰਡਰ ਹੀ ਲੈਣਾ ਸੀਗਾ, ਹਾਈ ਕੋਰਟ ਦੇ ਵਿੱਚ ਤੇ ਸੁਣਵਾਈ ਇਸ ਮਾਮਲੇ ਦੇ ਮੁਤਲਕ ਜੋ ਫੈਸਲਾ ਆਇਆ, ਅਦਾਲਤੀ ਫੈਸਲਾ ਆਇਆ 25 ਅਗਸਤ ਨੂੰ, ਉਹ ਤੋਂ ਪਹਿਲਾਂ ਹੀ ਉੱਥੇ ਸ਼ੁਰੂ ਹੋ ਚੁੱਕੀ ਸੀ। ਉਹ ਤੇ 23-24 ਨੂੰ ਸ਼ੁਰੂ ਹੋ ਗਈ ਸੀਗੀ। ਤਾਂ ਜੇ ਇਹਨਾਂ ਕਰਨਾ ਹੁੰਦਾ, ਜਦੋਂ 25 ਨੂੰ ਏਡਾ ਵੱਡਾ ਭਾਣਾ ਵਾਪਰ ਗਿਆ ਸੀਗਾ, ਇਹ 26 ਨੂੰ ਹੀ ਤਲਾਸ਼ੀ ਵਾਲੇ ਇਸ ਤਰ੍ਹਾਂ ਦੀ ਕਾਗਜ਼ ਉਹਨਾਂ ਤੋਂ ਲੈ ਸਕਦੇ ਸਨ, ਹੁਕਮ ਲੈ ਸਕਦੇ ਸਨ। ਇਹਨਾਂ ਨੇ ਕਿਉਂ ਨਹੀਂ ਲਿਆ? ਇਹਦਾ ਜਵਾਬ ਖੱਟਰ ਸਰਕਾਰ ਨੂੰ ਦੇਣਾ ਚਾਹੀਦਾ ਕਿ ਤੁਸੀਂ ਇੰਨੀ ਦੇਰੀ ਕਿਉਂ ਕੀਤੀ। ਕਿਉਂਕਿ ਦੋਸ਼ ਇਹ ਲੱਗਦੇ ਆ ਕਿ ਜਿਹੜੀਆਂ 2 ਗੱਡੀਆਂ ਜਿਸ ਦਿਨ ਸਜ਼ਾ ਹੋਈ ਹੈ ਨੂੰ ਰੰਗੀਲੇ ਬਾਬੂ ਨੂੰ, ਉਸ ਦਿਨ ਜਿਹੜੀਆਂ 2 ਗੱਡੀਆਂ ਸਰਸੇ ਦੇ ਲਾਗੇ ਸੜੀਆਂ, ਦੱਸਦੇ ਇਹ ਆ ਕਿ ਉਹ ਡੇਰੇ ਦੇ ਪੈਰੋਕਾਰਾਂ ਨੇ ਆਪ ਸਾੜੀਆਂ ਜਾ ਕੇ। ਤੇ ਲੋਕ ਇਹ ਵੀ ਦੱਸਦੇ ਆ ਉਹਦੇ ਵਿੱਚ ਬਹੁਤ ਕੁਛ ਸੀਗਾ ਜਿਹੜਾ ਸੜ ਕੇ ਸੁਆਹ ਹੋ ਗਿਆ, ਜਿਹਦੀ ਬਿਨਾਂ ਤੇ ਬਹੁਤ ਕੁਛ ਸਾਫ਼ ਹੋ ਸਕਦਾ ਸੀਗਾ ਜੀ। ਦੂਜੀ ਚੀਜ਼ ਇੱਕ ਹੋ ਰਿਹਾ, ਕਾਫਲੇ ਚੋਂ ਗੱਡੀਆਂ ਕਿੰਨੀਆਂ ਨਿਕਲੀਆਂ ਸਭ ਨੇ ਵੇਖੀਆਂ। ਉਹਨਾਂ ਗੱਡੀਆਂ 'ਚ ਕੀ ਸੀ ਕਿਸੇ ਨੇ ਚੈੱਕ ਨਹੀਂ ਕੀਤਾ। ਹਾਲਾਂਕਿ ਪਰਮਿਟ ਗੱਡੀਆਂ ਜਿਹੜੀਆਂ ਸੀ ਉਹ 5 ਸੀਗੀਆਂ, ਗੱਡੀਆਂ 500 ਦੇ ਕਰੀਬ ਸੀ। ਉਹ ਗੱਡੀਆਂ ਮੁੜ ਕੇ ਭੌਂ ਕੇ ਸਰਸੇ ਨਹੀਂ ਆਈਆਂ, ਉਹ ਗੱਡੀਆਂ ਕਿੱਧਰ ਚਲੇ ਗਈਆਂ? ਉਹਨਾਂ ਦੇ ਵਿੱਚ ਕੀ ਕੁਛ ਸੀਗਾ? ਉਹਨਾਂ 'ਚੋਂ 2-4 ਗੱਡੀਆਂ ਦੀ ਹੀ ਤਲਾਸ਼ੀ ਹੋ ਸਕੀ ਹੈ, ਜਿਨ੍ਹਾਂ 'ਚੋਂ ਕਿਸੇ 'ਚੋਂ ਕੈਮੀਕਲ ਮਿਲਿਆ, ਕਿਸੇ 'ਚੋਂ ਹਥਿਆਰ ਮਿਲਿਆ। ਦੂਸਰੀਆਂ ਗੱਡੀਆਂ ਕਿੱਥੇ ਚਲੇ ਗਈਆਂ? ਉਹਨਾਂ ਦੇ ਵਿੱਚ ਕੀ ਕੁਝ ਸੀਗਾ? ਉਹਨਾਂ ਨੂੰ ਚੈੱਕ ਕਿਉਂ ਨਹੀਂ ਕੀਤਾ ਗਿਆ? ਇਹ ਵੀ ਖੱਟਰ ਸਰਕਾਰ ਦੇ ਮੂਹਰੇ ਬਹੁਤ ਵੱਡਾ ਸਵਾਲ ਆ। ਸੋ ਖੱਟਰ ਸਰਕਾਰ ਸਵਾਲਾਂ ਦੇ ਘੇਰੇ 'ਚ ਖੜੀ ਆ। ਲੱਗਦਾ ਇਹੋ ਹੀ ਆ ਕਿ ਇੱਕ ਪਾਸੇ ਆ ਪ੍ਰਪੰਚ ਰਚ ਦਿੱਤਾ ਕਿ ਅਸੀਂ ਅਦਾਲਤੀ ਹੁਕਮ ਲੈਣੇ ਸੀਗੇ, ਹੁਕਮਾਂ ਤੋਂ ਬਿਨਾਂ ਅਸੀਂ ਸਰਚ ਨਹੀਂ ਸੀ ਕਰ ਸਕਦੇ, ਤੇ ਦੂਜੇ ਪਾਸੇ ਡੇਰੇ ਨੂੰ ਪੂਰਾ ਵਕਤ ਦਿੱਤਾ ਕਿ ਤੁਸੀਂ ਭਾਈ ਜੇ ਕੋਈ ਤੁਹਾਡੇ ਕੋਲ ਲੂਣ ਮਿਰਚ ਪਿਆ ਹੋ ਜਾ, ਉਹ ਆਸੇ ਪਾਸੇ ਕਰ ਲਓ। ਸੋ ਜਿੱਦਾਂ ਦੀਆਂ ਅੱਗੇ ਇਹਨਾਂ ਨੇ ਦੋਗਲੀਆਂ ਨੀਤੀਆਂ ਅਪਣਾ ਕੇ ਇਹ ਭੱਠਾ ਬਿਠਾ ਲਿਆ, ਉਸੇ ਤਰ੍ਹਾਂ ਦੀ ਹੀ ਇਹ ਦੋਗਲੀ ਨੀਤੀ ਸੀ ਕਿ ਇੱਕ ਪਾਸੇ ਇਹਨਾਂ ਨੇ ਹੁਣ ਅਦਾਲਤ ਦਾ ਸਹਾਰਾ ਵੀ ਲੈ ਲਿਆ, ਅਦਾਲਤ ਤੋਂ ਹੁਕਮ ਵੀ ਲੈ ਲਏ, ਦੂਸਰੇ ਪਾਸੇ ਜਿੰਨਾ ਉਹਨਾਂ ਨੂੰ ਸਮਾਂ ਦੇਣਾ ਸੀ, ਜਿੰਨੀ ਉਹਨਾਂ ਨੂੰ ਖੁੱਲ੍ਹ ਦੇਣੀ ਸੀ, ਉਹ ਦੇ ਛੱਡੀ ਆ। ਉਸ ਤਰ੍ਹਾਂ ਜਿਹੜੀ ਉਹ ਬੀਬੀ ਵਿਪਾਸਨਾ ਉਹ ਕੱਲ੍ਹ ਹੀ ਕਹੀ ਜਾਂਦੀ ਸੀ, ਕਹਿੰਦੀ ਸੀ ਕਿ ਜੀ ਕੋਈ ਵੀ ਡੇਰੇ 'ਚ ਆ ਕੇ ਤਲਾਸ਼ੀ ਲੈ ਸਕਦਾ, ਤੇ ਉਹਦੀ ਮੰਗ ਬਹੁਤ ਜਲਦੀ ਖੱਟਰ ਨੇ ਪੂਰੀ ਕਰ ਦਿੱਤੀ। ਔਰ ਖੱਟਰ ਏਡਾ ਬੀਬਾ ਮੁੱਖ ਮੰਤਰੀ ਮਿਲਿਆ ਇਸ ਡੇਰੇ ਨੂੰ, ਮੇਰੇ ਖਿਆਲ ਦੇ ਨਾਲ ਕੋਈ ਇਹੋ ਜਿਹਾ ਮੁੱਖ ਮੰਤਰੀ ਨਹੀਂ ਮਿਲਣਾ ਜਿਹੜਾ ਹਾਲੇ ਵੀ ਕਹੀ ਜਾਂਦਾ ਗੁਰਮੀਤ ਰਾਮ ਰਹੀਮ ਸਿੰਘ ਕੋ ਜੀ ऐसी सजा जो हुई है हम उसका सम्मान करते हैं, ਉਹ ਹਾਲੇ ਵੀ ਗੁਰਮੀਤ ਰਾਮ ਰਹੀਮ ਸਿੰਘ ਕਹਿ ਕੇ ਨਾਲ ਮੁਰੇ ਜੀ ਲਾ ਦਿੰਦਾ ਹੈ। ਏਡਾ ਬੀਬਾ ਮੁੱਖ ਮੰਤਰੀ ਮੇਰੇ ਖਿਆਲ ਦੇ ਨਾਲ ਇਸ ਡੇਰੇ ਨੂੰ ਕਦੇ ਨਹੀਂ ਮਿਲਣਾ ਇਤਿਹਾਸ ਦੇ ਵਿੱਚ। ਬਿਲਕੁਲ ਜੀ, ਉਹ ਹੁਣ ਮੌਕਾ ਜੋ ਮਿਲ ਗਿਆ ਸਾਰੀਆਂ ਚੀਜ਼ਾਂ ਜਿਹੜੀਆਂ ਪਰੇ ਕਰਨ ਦਾ, ਸੋ ਆਪ ਨਾ ਕਿਤੇ ਫਸ ਜਾਂਦੇ। ਅਗਲੀ ਗੱਲ ਕਰੀਏ, ਮਿਲਾਦਾ ਜੇਲਾਂ ਭਰਨ ਦੀ ਵਾਰੀ ਆਈ ਹੋਈ ਆ। ਜਿੰਨੇ ਸਾਧਵੀਆਂ ਬਣੇ ਫਿਰਦੇ ਆ, ਇਹ ਜਿਹੜੀ ਰਾਧੇ ਮਾਂ ਉਰਫ ਬੱਬੋ ਦੇ ਖਿਲਾਫ ਹਾਈ ਕੋਰਟ ਨੇ ਕੇਸ ਦਰਜ ਕਰਨ ਦੇ ਹੁਕਮ ਹੀ ਆਲਮੋਸਟ ਦੇ ਦਿੱਤੇ ਆ। ਇਹਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ, ਤੁਸੀਂ ਜਿਹੜਾ ਨਾਮ ਲਿਆ ਜੀ ਕਿ ਦੁੱਖ ਜੇਲ੍ਹ ਦੇ ਬੁਰੇ ਰਾਧੇ ਮਾਂ ਉਰਫ ਬੱਬੋ, ਆਪੇ ਧੋਵੋ ਕੱਪੜੇ ਤੇ ਆਪੇ ਟੁੱਬੀ ਮਾਰ ਕੇ ਦਾਲ ਚ ਦਾਣਾ ਲੱਭੋ। ਇਹ ਵੀ ਜੇਲ੍ਹ ਦੇ ਵਿੱਚ ਕੰਮ ਸਾਰੇ ਆਪ ਹੀ ਕਰਨੇ ਪੈਂਦੇ ਉੱਥੇ। ਇੱਥੇ ਤਾਂ ਇਸ ਰੋਮਾਂਟਿਕ ਦੇਵੀ ਨੂੰ ਕਾਰ ਚੋਂ ਚੁੱਕ ਕੇ ਭਗਤ ਲੈ ਜਾਂਦੇ ਆ ਗੋਦੀ ਚ। ਇਹ ਤੁਰਦੀ ਵੀ ਨਹੀਂ, ਬੋਲਦੀ ਵੀ ਨਹੀਂ, ਤੇ ਸਿਰਫ ਜਦੋਂ ਬੋਲਦੀ ਆਈ ਲਵ ਯੂ ਕਹਿ ਦਿੰਦੀ ਆ ਬਸ, ਪੁੱਛ ਕੇ ਜੇ ਭਗਤਾਂ ਨੂੰ, ਹੋਰ ਨੀ ਕੁਛ ਬੋਲਦੀ, ਤੇ ਜਾਂ ਫੁੱਲ ਜਾਂ ਮਾਰ ਦਿੰਦੀ ਆ। ਆਪ ਹੀ ਕਹਿੰਦੀ ਕਿ ਮੈਂ ਰੋਮਾਂਟਿਕ ਦੇਵੀ ਆ। ਵੈਸੇ ਪਤਾ ਨਹੀਂ ਕਿਹੋ ਜਿਹਾ ਰੋਮਾਂਸ ਆ ਕਿ ਇੰਨੇ ਜ਼ਿਆਦਾ ਇਸ ਬੀਬੀ ਦੇ ਨਾਲ ਵਿਵਾਦ ਜੁੜੇ ਹੋਏ ਆ। ਜੇ ਗਿਣਤੀ ਕਰਨ ਲੱਗੀਏ, ਮੇਰੇ ਖਿਆਲ ਦੇ ਨਾਲ ਜਿੰਨੇ ਇਹ ਸੰਦ ਸੱਪੇ ਜੇ ਨਾਲ ਚੁੱਕੀ ਫਿਰਦੀ ਹੈ ਨਾ, ਉਹ ਵੀ ਗਿਣਤੀ ਥੋੜੀ ਪੈ ਜਾਣੀ ਹੈ। ਕੋਈ ਤਰਸ਼ੂਲ ਆ, ਕੋਈ ਗੁਲਾਬ ਹੈ, ਪਤਾ ਨਹੀਂ ਕਿੰਨਾ ਕੁਛ ਨਾਲ ਟੰਗੀ ਫਿਰਦੀ ਹੈ ਜੀ। ਹੁਣ ਇਹਦੇ ਤੇ ਜਿਹੜਾ ਇਹ ਨਵਾਂ ਇਹਦੇ ਤੇ ਯੱਬ ਪਿਆ, ਵੈਸੇ ਇਹਦੇ ਯੱਬ ਬਹੁਤ ਪਏ ਆ ਜੀ ਜੀ। ਇੱਕ ਵਾਰੀ ਤੁਹਾਨੂੰ ਯਾਦ ਹੋਣਾ 2015 ਦੇ ਵਿੱਚ ਇਹਦਾ ਬੜਾ ਸਿਆਪਾ ਪੈ ਗਿਆ ਸੀਗਾ। ਇਹਦੇ ਤੇ ਦੋਸ਼ ਲੱਗਾ ਸੀਗਾ ਕਿ ਇਹ ਅਸ਼ਲੀਲਤਾ ਫੈਲਾਉਂਦੀ ਹੈ। ਇੱਕ ਬੀਬੀ ਨੇ ਇਹਦੇ ਤੇ ਦਾਜ ਦੀ ਮੰਗ ਨੂੰ ਲੈ ਕੇ ਪ੍ਰਤਾੜਿਤ ਕਰਨ ਦਾ ਵੀ ਦੋਸ਼ ਲਾ ਦਿੱਤਾ ਸੀਗਾ। ਪੁਲਿਸ ਸ਼ਿਕਾਇਤ ਤੱਕ ਹੋ ਗਈ। ਫਿਰ ਇਹ ਤਰਸ਼ੂਲ ਲੈ ਕੇ ਜਹਾਜ਼ ਦੇ ਵਿੱਚ ਵੜ ਗਈ।
ਉਹਦਾ ਵੀ ਕੇਸ ਇਹਦੇ ਤੇ ਦਰਜ ਹੋ ਗਿਆ। ਇਸ ਤਰ੍ਹਾਂ ਦੇ ਕਈ ਕੇਸ ਚੱਲਦੇ ਪਏ ਇਹਦੇ ਤੇ। ਇੱਕ ਸ਼ਖਸ ਨੇ ਫਿਰ ਇਹਦੇ ਤੇ ਦੋਸ਼ ਲਾ ਦਿੱਤਾ ਸੀਗਾ ਕਿ ਇਹਨੇ ਮੇਰੇ ਨਾਲ ਅਸ਼ਲੀਲ ਗੱਲਾਂ ਕੀਤੀਆਂ, ਮੈਨੂੰ ਮੁੜ ਕੇ ਧਮਕੀਆਂ ਵੀ ਦਿੱਤੀਆਂ। ਇਹ ਉਹੀ ਮਸਲਾ ਜਿਹੜਾ ਪਹੁੰਚੋ ਕਿ ਹਾਈ ਕੋਰਟ 'ਚ ਚਲੇ ਗਿਆ, ਕਿਉਂਕਿ ਇਹਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਵਾਦਤ ਜਿਹੜੇ ਸਿਆਪੇ ਸੀਗੇ, ਪੰਗੇ ਸੀ ਚੱਲਦੇ ਸੀਗੇ। ਸੋ ਉਹਦੇ 'ਚ ਕੀ ਸੀਗਾ ਕਿ ਹਾਈ ਕੋਰਟ ਨੇ ਹੁਕਮ ਦਿੱਤਾ ਸੀਗਾ ਕਿ ਤੁਸੀਂ ਭਾਈ ਇਸ ਬੰਦੇ ਦੀ ਸ਼ਿਕਾਇਤ ਤੇ, ਜਿਹਦਾ ਨਾਮ ਸੁਰਿੰਦਰ ਮਿੱਤਲ ਹੈ ਫਗਵਾੜੇ ਦਾ, ਉਹ ਇਸ ਬੰਦੇ ਦੀ ਸ਼ਿਕਾਇਤ ਤੇ ਇਹਦੇ ਖਿਲਾਫ ਪਰਚਾ ਦਰਜ ਕਰੋ। ਹਾਈ ਕੋਰਟ ਨੇ ਹੁਕਮ ਦੇ ਦਿੱਤਾ। ਕਪੂਰਥਲਾ ਪੁਲਿਸ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਉੱਤੋਂ ਦੀ ਲੰਘਾ ਦਿੱਤਾ। ਉਹਨਾਂ ਨੇ ਇਸ ਮਾਮਲੇ ਤੇ ਕੋਈ ਵੀ ਡੱਡਾ ਨਹੀਂ ਤੋੜਿਆ। ਹੁਣ ਅੱਕ ਕੇ ਉਹੀ ਬੰਦਾ ਫਿਰ ਦੁਬਾਰਾ ਹਾਈ ਕੋਰਟ 'ਚ ਚਲੇ ਗਿਆ। ਹਾਈ ਕੋਰਟ ਨੇ ਨਾ ਸਿਰਫ ਕਪੂਰਥਲਾ ਦੇ ਜਿਹੜੇ ਪੁਲਿਸ ਮੁਖੀ ਹੈ ਉਹਨਾਂ ਨੂੰ ਅਦਾਲਤੀ ਅਵਗਿਆ ਦਾ ਨੋਟਿਸ ਕੱਢ ਦਿੱਤਾ, ਅਦਾਲਤੀ ਹੱਤਕ ਦਾ ਨੋਟਿਸ ਕੱਢ ਦਿੱਤਾ, ਬਲਕਿ ਇਹ ਵੀ ਕਹਿ ਦਿੱਤਾ, ਹੁਕਮ ਦੇ ਦਿੱਤਾ ਕਿ ਜਲਦੀ ਤੋਂ ਜਲਦੀ ਇਹਦੇ ਖਿਲਾਫ ਪਰਚਾ ਦਰਜ ਕਰੋ। ਇਹਦਾ ਮਤਲਬ ਆ ਕਿ ਇਹ ਜਿਹੜੀ ਨੱਚਣ ਕੁੱਦਣ ਵਾਲੀ ਰੋਮਾਂਸਕੀ ਦੇਵੀ ਹੈ, ਇਹ ਬਹੁਤ ਜਲਦੀ ਜੇਲ੍ਹ ਦੀਆਂ ਸੀਖਾਂ ਤੱਕ ਵੀ ਪਹੁੰਚ ਸਕਦੀ ਹੈ ਜਾਂ ਇਹਨੂੰ ਜ਼ਮਾਨਤ ਕਰਾਉਣੀ ਪਏਗੀ। ਦੋਵਾਂ 'ਚ ਇੱਕ ਚੀਜ਼ ਜਿਹੜੀ ਹੈ ਉਹ ਕਰਨੀ ਪਊਗੀ। ਪਰ ਇੱਕ ਵਾਰੀ ਫੇਰ ਰਾਧੇ ਮਾਂ ਸੁਰਖੀਆਂ 'ਚ ਆ ਗਈ ਹੈ। ਵੈਸੇ ਸੁਰਖੀਆਂ 'ਚ ਨਾ 2-4 ਦਿਨ ਪਹਿਲਾਂ ਹੀ ਆ ਗਈ ਸੀਗੀ। ਜੀ। ਇਹਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਗੁਰਮੀਤ ਤੇ ਹੁਣ ਅੰਦਰ ਹੋ ਗਿਆ, ਕੀ ਕਹਿਣਾ ਚਾਹੋਗੇ? ਉਹ ਕਹਿੰਦੀ ਇਹਦਾ ਤਾਂ ਘਰ ਸ਼ੀਸ਼ਿਆਂ ਦਾ ਸੀ, ਸਾਨੂੰ ਕੀ, ਸਾਡੇ ਘਰ ਤੇ ਪੱਥਰ ਦੇ ਆ। ਨਾਲ ਬੂਝ ਕੇ ਜੇ ਕਹਿੰਦੀ ਜੀ ਇਹ ਸਭ ਕੁਛ ਮੋਦੀ ਜੀ ਕਰ ਰਹੇ, ਮੋਦੀ ਜੀ ਸੰਤ ਨੇ, ਉਹ ਇੱਕ ਦਿਨ ਸਾਰੇ ਸੰਸਾਰ ਤੇ ਰਾਜ ਕਰਨਗੇ। ਉਹ ਮੋਦੀ ਨੂੰ ਵੀ ਸੰਤ ਕਹਿੰਦੀ ਆ। ਆਪਦੇ ਘਰ ਨੂੰ ਪੱਥਰ ਤਾਂ ਦੱਸਦੀ ਸੀ, ਪਰ ਬਹੁਤ ਜਲਦੀ ਮੈਨੂੰ ਲੱਗਦਾ ਕਿ ਪੱਥਰ ਦਾ ਘਰ ਵੀ ਡਿੱਗਣ ਵਾਲਾ ਹੀ ਆ। ਜਿਸ ਤਰੀਕੇ ਦੇ ਨਾਲ ਭੁਚਾਲ ਆਇਆ, ਜ਼ਲਜ਼ਲਾ ਆਇਆ। ਇਹ ਰਾਧੇ ਮਾਂ ਵੈਸੇ ਨਾ ਬਹੁਤ ਪੁਰਾਣੀ ਵਿਵਾਦਾਂ 'ਚ ਰਹੀ ਹੈ। ਇਹ ਇੱਕ ਵਾਰੀ ਤੁਹਾਨੂੰ ਸ਼ਾਇਦ ਯਾਦ ਹੋਣਾ, ਮਾਂ ਮੰਡਲੇਸ਼ਵਰ ਵੀ ਬਣ ਗਈ ਸੀਗੀ। ਮਾਂ ਮੰਡਲੇਸ਼ਵਰ ਬਹੁਤ ਵੱਡਾ ਉਹਦਾ ਹੁੰਦਾ, ਜਿੱਦਾਂ ਸਾਡੇ ਇੱਧਰ ਸਿੱਖਾਂ 'ਚ ਜਥੇਦਾਰ ਹੁੰਦੇ ਆ, ਇਹ ਬਣ ਗਈ ਸੀ। ਉਹਦਾ ਵੀ ਰੌਲਾ ਪੈ ਗਿਆ ਸੀ। ਹੁਣ ਆ ਪਿੱਛੇ ਜੇ ਸ਼ਾਇਦ ਤੁਹਾਨੂੰ ਪਤਾ ਲੱਗ ਗਿਆ ਹੋਊ ਕਿ ਜਿਹੜੇ ਅਖਾੜਾ ਪ੍ਰੀਸ਼ਦ ਵਾਲੇ ਆ, ਸਾਧੂ ਸੰਤਾਂ ਦੀ ਅਖਾੜਾ ਪ੍ਰੀਸ਼ਦ ਵੀ ਹੈ, ਜਿੱਦਾਂ ਸਾਰਿਆਂ ਦੀਆਂ ਪ੍ਰੀਸ਼ਦਾਂ ਹੁੰਦੀਆਂ, ਯੂਨੀਅਨਾਂ ਹੁੰਦੀਆਂ ਅੱਜ ਕੱਲ੍ਹ ਤੇ ਵੈਸੇ ਜੇਬ ਕਤਰੇ ਵੀ ਇੱਥੇ ਭਾਰਤ ਦੇ ਵਿੱਚ ਬਣਾਈ ਫਿਰਦੇ ਆ ਟੋਲੇ, ਓਦਾਂ ਇਹਨਾਂ ਸਾਧੂ ਸੰਤਾਂ ਨੇ ਵੀ ਯੂਨੀਅਨਾਂ ਪ੍ਰੀਸ਼ਦਾਂ ਬਣਾਈਆਂ। ਉਹ ਅਖਾੜਾ ਪ੍ਰੀਸ਼ਦ ਵਾਲਿਆਂ ਨੇ 11 ਅਸੰਤਾਂ ਦੀ ਸੂਚੀ ਜਾਰੀ ਕੀਤੀ, ਯਾਨੀ ਜਿਹੜੇ ਸੰਤ ਨੇ ਪਰ ਅਸਲ ਦੇ ਵਿੱਚ ਅਸੰਤ ਨੇ। ਉਹਦੇ ਵਿੱਚ ਆਸਾ ਰਾਮ ਵੀ ਹੈ, ਆ ਜਿਹੜਾ ਰੰਗੀਲਾ ਬਾਬੂ ਗੁਰਮੀਤ ਇਹ ਵੀ ਹੈ, ਆਸਾ ਰਾਮ ਦਾ ਮੁੰਡਾ ਵੀ ਹੈ, ਨਿਤਿਆਨੰਦ, ਇਸ ਤਰ੍ਹਾਂ ਦੇ ਕਈ ਹੈ। ਉਹਦੇ ਵਿੱਚ ਇੱਕੋ ਇੱਕ ਬੀਬੀ ਹੈ ਜਿਹਨੂੰ ਅਸੰਤ ਨਹੀਂ ਕਹਿ ਸਕਦੇ, ਅਸੰਤਨੀ ਕਹਿ ਸਕਦੇ ਆ। ਉਹ ਅਸੰਤਨੀ ਉਹਨਾਂ ਦੀ ਸੂਚੀ ਦੇ ਵਿੱਚ ਇਹ ਰਾਧੇ ਮਾਂ ਆ ਜੀ। ਇਹਨਾਂ ਸਾਰਿਆਂ ਨੇ ਰਫੜ ਬਹੁਤ ਪਾਏ ਹੋਏ ਆ। ਚਲੋ ਚੰਗੀ ਗੱਲ ਆ ਜੇ ਕਾਬੂ ਦੇ ਵਿੱਚ ਕਿਤੇ ਨਾ ਕਿਤੇ ਆਈ ਜਾਣ ਤਾਂ। ਤੇ ਮਿੰਟੂ ਗੁਰਸੇਵਕ ਜੀ, ਅਗਲੀ ਗੱਲ ਕਰੀਏ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਫੇਰ ਕਿਹਾ ਵੀ ਨਹੀਂ ਕੀਤਾ ਸੀ ਸਰਸੇ ਵਾਲੇ ਨੂੰ ਮੁਆਫ, ਤੇ ਫਿਰ ਉਹ ਜਿਹੜੇ ਲੱਖਾਂ ਕਰੋੜਾਂ ਰੁਪਏ ਇਸ਼ਤਿਹਾਰਾਂ ਦੇ ਲਾਏ ਸੀ, ਉਹ ਕਾਹਦੇ ਵਾਸਤੇ ਲਾਏ ਸੀ ਇਹਨਾਂ? ਇਹ ਤੇ ਹੁਣ ਮੱਕੜ ਸਾਹਿਬ ਜਵਾਬ ਦੇ ਸਕਦੇ ਆ, ਤੇ ਜਾਂ ਇਹ ਮੱਕੜ ਸਾਹਿਬ ਦੇ ਉਸ ਸਮੇਂ ਦੇ ਜਿਹੜੇ ਸੱਜੇ ਖੱਬੇ ਰਹਿਣ ਵਾਲੇ ਲੋਕ ਆ ਇਹ ਦੱਸ ਸਕਦੇ ਆ ਕਿ ਉਹ 91 ਲੱਖ ਦੇ ਇਸ਼ਤਿਹਾਰ ਸੀਗੇ ਜਿਹੜੇ, ਉਹ ਕਿਹੜੇ ਸ਼ੁਗਲ ਮੇਲੇ 'ਚ ਤੁਸੀਂ ਗੁਰੂ ਕੀ ਗੋਲਕ ਚੋਂ ਕੱਢ ਕੇ ਦੇ ਦਿੱਤੇ ਸੀਗੇ। ਇਹਦਾ ਕੋਈ ਜਵਾਬ ਨਹੀਂ ਇਹਨਾਂ ਦੇ ਕੋਲੇ। ਹੁਣ ਦੇਖੋ ਯੂ ਟਰਨ ਕਿੱਦਾਂ ਮਾਰਦੇ ਪਏ ਆ ਜਥੇਦਾਰ ਸਾਹਿਬ। ਵੈਸੇ ਹੋਰ ਤੇ ਕੁਛ ਕਰ ਨਹੀਂ ਸਕਦੇ, ਯੂ ਟਰਨ ਹੀ ਮਾਰ ਸਕਦੇ ਆ, ਹੋਰ ਤੇ ਇਹਨਾਂ ਕੋਲ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ। ਹੁਣ ਅੱਜ ਫਿਰ ਇਹਨਾਂ ਨੇ ਇਹ ਬਿਆਨ ਦੇ ਦਿੱਤਾ ਕਿ ਦੇਖੋ ਜੀ ਮਾਫੀਨਾਮਾ ਮਿਲਿਆ ਸੀ, ਅਸੀਂ ਮੁਕਰਦੇ ਨਹੀਂ ਸਾਧ ਸੰਗਤ ਜੀ, ਮਾਫੀਨਾਮਾ ਆਇਆ ਸੀ ਪਰ ਅਸੀਂ ਉਹਨੂੰ ਕਦੇ ਮਾਫ ਨਹੀਂ ਕੀਤਾ, ਕਿਉਂਕਿ ਸਾਧ ਸੰਗਤ ਕਹਿੰਦੀ ਕਿ ਇਹਨੂੰ ਮਾਫ ਨਹੀਂ ਕਰਨਾ, ਸੋ ਅਸੀਂ ਮਾਫ ਨਹੀਂ ਕੀਤਾ। ਜੇ ਤੁਸੀਂ ਮਾਫ ਨਹੀਂ ਕੀਤਾ ਤੇ ਆ ਜਿਹੜੇ ਅਕਾਲੀ ਦਲ ਦੇ ਹਲਕਾ ਇੰਚਾਰਜ ਜਿਹੜੇ ਉਸ ਸਮੇਂ ਹਲਕਾ ਮਹਿਸੂਸ ਕਰਦੇ ਸੀ ਆਪਣੇ ਆਪ ਨੂੰ ਪ੍ਰੇਮੀਆਂ ਨੂੰ ਮਾਫੀ ਮਿਲਣ ਤੋਂ ਬਾਅਦ, ਇਹਨਾਂ ਨੇ ਟਰਾਲੀਆਂ ਭਰ ਕੇ ਲੋਕਾਂ ਨੂੰ ਸਿਨੇਮਾ 'ਚ ਕਿਉਂ ਲਿਆਂਦਾ ਸੀਗਾ ਕਿ ਆਓ ਸਤਿਗੁਰ ਦੀ ਫਿਲਮ ਵੇਖ ਕੇ ਆਈਏ, ਕਿਉਂਕਿ ਆਪਣੀ ਨਵੀਂ ਉਹਨਾਂ ਦੇ ਨਾਲ ਫੇਰ ਬਣ ਲੱਗੀ ਹੈ। ਇਹ ਕਾਹਤੋਂ ਚਲੇ ਗਏ ਸਨ? ਅਖਬਾਰਾਂ 'ਚ ਇਸ਼ਤਿਹਾਰ ਕਾਹਤੋਂ ਲੱਗ ਗਏ ਸਨ? ਤੁਹਾਡੇ ਪਰਿਕਰਮਾ ਦੇ ਵਿੱਚ ਪੁਤਲੇ ਬਣਾ ਕੇ ਦਰਬਾਰ ਸਾਹਿਬ ਦੇ ਵਿੱਚ ਕਿਉਂ ਖੜੀਸੇ ਗਏ ਸਨ? ਜੇ ਤੁਸੀਂ ਮਾਫੀ ਨਹੀਂ ਕੀਤੀ, ਇਹ ਸਭ ਕੁਛ ਨਜਾਇਜ਼ ਹੁੰਦਾ ਪਿਆ ਸੀ, ਤੇ ਤੁਸੀਂ ਉਦੋਂ ਦੰਦ ਤੋਂ ਦੰਦ ਕਿਉਂ ਨਾ ਚੱਕਿਆ? ਤੁਹਾਨੂੰ ਦੰਦਲ ਕਿਉਂ ਪਈ ਰਹੀ? ਉਦੋਂ ਤੁਸੀਂ ਕਿਉਂ ਨਹੀਂ ਬੋਲੇ ਕਿ ਅਸੀਂ ਤੇ ਕੁਛ ਕੀਤਾ ਹੀ ਨਹੀਂ, ਸਾਡੇ ਨਾਲ ਏਡਾ ਧੱਕਾ ਕਿ ਸਾਡੇ ਬਿਲਕੁਲ ਹੀ ਸਾਹਮਣੇ ਤੁਸੀਂ ਸਾਡੇ ਪੁਤਲੇ ਬਣਾ ਕੇ ਛਿੱਤਰ ਮਾਰਨ ਡਏ ਜੇ, ਏਡਾ ਧੱਕਾ ਕਰਦੇ ਪਏ ਤੁਸੀਂ, ਉਦੋਂ ਕਿਉਂ ਨਹੀਂ ਬੋਲੇ? ਹੁਣ ਯੂ ਟਰਨ, ਔਰ ਦੇਖੋ ਇਸ ਸਮੇਂ ਪਤਾ ਨਹੀਂ ਤੇ ਇਹ ਕਹਾਣੀ ਬਣੀ ਪਈ ਆ ਕਿ ਹੁਣ ਜਥੇਦਾਰ ਨੂੰ ਜਥੇਦਾਰੀ ਨਹੀਂ ਛੱਡਦੀ,
ਜਾਂ ਜਥੇਦਾਰੀ ਨੂੰ ਬਹੁਤ ਘੁੱਟ ਕੇ ਗੰਢ ਪਾ ਬੈਠਾ, ਪਤਾ ਨਹੀਂ ਕੀ ਮਸਲਾ ਹੈ, ਪਰ ਵਜੂਦ ਇਹਨਾਂ ਦਾ ਜਿਹੜਾ ਉਹ ਬਹੁਤ ਸ਼ੱਕੀ ਹੋ ਗਿਆ। ਕਿਰਦਾਰ ਹੈ ਜਿਹੜਾ ਉਹ ਇਹਨਾਂ ਦਾ ਬਿਲਕੁਲ ਹੌਲਾ ਪੈ ਗਿਆ ਜੀ। ਇੱਕ ਜਥੇਦਾਰ ਦੇ ਪੁਤਲੇ ਬਣਾ ਕੇ ਉੱਥੇ ਪ੍ਰਕਰਮਾਂ ਚ ਘੜੀਸੇ ਜਾਣ, ਜਥੇਦਾਰ ਦੀ ਕਾਰ ਤੇ ਆਂਡੇ ਤੇ ਟਮਾਟਰ ਸੁੱਟੇ ਜਾਣ, ਜਥੇਦਾਰ ਨੂੰ ਸ਼ਹੀਦੀ ਜੋੜ ਮੇਲੇ ਦੇ ਵਿੱਚ ਬੋਲਣ ਨਾ ਦਿੱਤਾ ਜਾਵੇ, ਅਮਰੀਕਾ ਚੋਂ ਉਹਨੂੰ ਐ ਭੱਜਣਾ ਪਵੇ ਜਿਵੇਂ ਕੋਈ ਬਹੁਤ ਵੱਡਾ ਗੁਨਾਹਗਾਰ ਜਿਹੜਾ ਉਹ ਭੀੜ ਦੇ ਅੱਗੇ ਲੱਗ ਕੇ ਭੱਜਦਾ ਪਿਆ। ਇਹ ਸਭ ਕੁਛ ਇੱਕ ਹੱਦ ਤੱਕ ਕਹਿ ਲਈਏ ਕਿ ਬਹੁਤ ਨਮੋਸ਼ੀਜਨਕ ਹੈ। ਇੱਕ ਅਹੁਦੇ ਲਈ, ਉਸ ਅਹੁਦੇ ਲਈ ਜੋ ਬਹੁਤ ਮੁਕੱਦਸ ਜਗ੍ਹਾ ਦਾ ਅਹੁਦਾ, ਉਸ ਅਹੁਦੇਦਾਰ ਲਈ ਇਹ ਬਹੁਤ ਜ਼ਿਆਦਾ ਨਮੋਸ਼ੀਜਨਕ ਹੈ, ਪਰ ਫਿਰ ਵੀ ਇਹ ਕੁੱਟ ਪੀ ਜਾਂਦੇ ਆ। ਹੁਣ ਦੇਖੋ ਇਹ ਯੂ ਟਰਨ ਦਾ ਜਿੱਥੋਂ ਤੱਕ ਮਸਲਾ ਹੈ, ਬੜੀ ਸਿੰਪਲ ਤੇ ਬੜੀ ਸਿੱਧੀ ਜੀ ਗੱਲ ਆ। ਜਦੋਂ ਇਹ ਸਭ ਕੁਛ ਵਾਪਰਦਾ ਪਿਆ ਸੀਗਾ, ਅੱਜ ਇਹ ਕਹਿੰਦੇ ਕਿ ਮਾਫ਼ੀਨਾਮਾ ਮਿਲਿਆ ਸੀ, ਅਸੀਂ ਮਾਫ਼ੀਨਾਮਾ ਕਬੂਲ ਨਹੀਂ ਕੀਤਾ, ਮਾਫ਼ ਨਹੀਂ ਕੀਤਾ। ਇਹਨਾਂ ਦੀ ਉਹ ਹੀ ਇੱਕ ਇੰਟਰਵਿਊ ABP ਸਾਂਝਾ ਨੇ ਕੀਤੀ ਸੀ, ਜਿਹੜਾ ਕਿ ਪੰਜਾਬੀ ਨਿਊਜ਼ ਪੋਰਟਲ ਹੈ, ਤੁਸੀਂ ਸਾਰੇ ਜਾਣਦੇ ਹੋ। ਉਹਦਾ ਇੱਕ ਰਿਪੋਰਟਰ ਆ ਸਾਡਾ ਮਿੱਤਰ ਯਾਦਵਿੰਦਰ, ਉਹਨੇ ਇੱਕ ਇੰਟਰਵਿਊ ਕੀਤੀ ਸੀ ਬਹੁਤ ਲੰਮੀ ਚੌੜੀ। ਉਸ ਇੰਟਰਵਿਊ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਖੁਦ ਮੰਨਦਾ ਕਿ ਜੀ ਸਾਥੋਂ ਗਲਤੀ ਹੋ ਗਈ, ਸਾਨੂੰ ਅਫਸੋਸ ਆ, ਸਾਨੂੰ ਇਸ ਚੀਜ਼ ਦਾ ਅਫਸੋਸ ਆ, ਸਾਥੋਂ ਹੀ ਹੋ ਗਿਆ। ਹੁਣ ਆਪੇ ਹੀ ਗੱਲ ਕਹਿ ਕੇ ਫਿਰ ਇੱਕ ਮੌਕੇ ਤੇ ਆ ਕੇ ਯੂ ਟਰਨ ਮਾਰ ਲੈਣਾ, ਜਾਂ ਤੇ ਇਹ ਲੋਕਾਂ ਨੂੰ ਬਹੁਤ ਭੋਲੇ ਸਮਝਦੇ ਆ ਤੇ ਜਾਂ ਆਪਣੇ ਆਪ ਨੂੰ ਬਹੁਤ ਚਲਾਕ ਸਮਝਦੇ ਆ। ਲੋਕ ਇੰਨੇ ਭੋਲੇ ਕਿ 1 ਸਾਲ ਪਹਿਲਾਂ, 1.5 ਸਾਲ ਪਹਿਲਾਂ ਤੁਸੀਂ ਜੋ ਮਰਜ਼ੀ ਕਹੀ ਜਾਓ, ਦੂਜੇ ਸਾਲ 1.5 ਸਾਲ ਬਾਅਦ ਤੁਸੀਂ ਜੋ ਮਰਜ਼ੀ ਆਖੀ ਜਾਓ, ਲੋਕਾਂ ਨੂੰ ਯਾਦ ਹੀ ਨਹੀਂ ਰਹਿਣਾ। ਹੁਣ ਦੇਖੋ ਤੁਹਾਡੇ ਤੇ ਦੋਸ਼ ਕੌਣ ਲਾਇਆ? ਲੋਕਾਂ ਨੇ ਤੇ ਲਾਏ ਨਹੀਂ, ਤੁਹਾਡੇ ਸਭ ਤੋਂ ਨੇੜਲੇ ਸਾਥੀ ਗਿਆਨੀ ਗੁਰਮੁਖ ਸਿੰਘ ਨੇ ਵੀ ਦੋਸ਼ ਲਾਏ ਆ, ਇਹ ਲੋਕਾਂ ਨੇ ਨਹੀਂ ਲਾਏ। ਗਿਆਨੀ ਗੁਰਮੁਖ ਸਿੰਘ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਸੱਦ ਕੇ ਬਾਦਲਾਂ ਦੀ ਕੋਠੀ 'ਚ ਲੈ ਕੇ ਗਏ ਸੋ, ਬਾਦਲਾਂ ਦੀ ਕੋਠੀ 'ਚ ਲਿਜਾ ਕੇ ਉੱਥੇ ਸਭ ਸਕ੍ਰਿਪਟ ਜਿਹੜੀ ਤਿਆਰ ਕੀਤੀ ਗਈ ਸੀ, ਦੋਸ਼ ਲਾਏ ਨਾ ਗਿਆਨੀ ਗੁਰਮੁਖ ਸਿੰਘ ਨੇ। ਤੁਸੀਂ ਉਹਦਾ ਜਵਾਬ ਇਸ ਤਰੀਕੇ ਨਾਲ ਦਿੰਦੇ ਹੋ ਕਿ ਦੇਖੋ ਜੀ ਅਸੀਂ ਕੋਈ ਇਸ ਬਾਰੇ ਗੱਲ ਨਹੀਂ ਕਰਨੀ, ਏਦਾਂ ਦਾ ਕੁਛ ਨਹੀਂ ਹੋਇਆ। ਇਹ ਕੋਈ ਸਫਾਈ ਨਹੀਂ ਹੈ। ਜੇ ਸਫਾਈ ਦੇਣੀ ਹੁੰਦੀ, ਤੁਸੀਂ ਉਸ ਦਿਨ ਦਾ ਐਂਟਰੀ ਰਜਿਸਟਰ ਦਾ ਜਿਹੜਾ ਪੇਜ ਸੀਗਾ ਉਹ ਫੋਟੋ ਸਟੇਟ ਕਰਾ ਕੇ ਸੰਗਤਾਂ ਨੂੰ ਦਿਖਾਉਂਦੇ ਕਿ ਦੇਖੋ ਜੀ ਬਾਦਲ ਸਾਹਿਬ ਦੇ ਜਿਹੜੀ ਕੋਠੀ ਦਾ ਐਂਟਰੀ ਰਜਿਸਟਰ ਆ, ਉਹਦੇ ਇਸ ਤਰੀਕ ਦੇ ਪੰਨੇ ਤੇ ਸਾਡੀ ਕਿਤੇ ਵੀ ਐਂਟਰੀ ਨਹੀਂ ਜੀ। ਤੁਸੀਂ ਅੱਜ ਤੱਕ ਉਹ ਐਂਟਰੀ ਰਜਿਸਟਰ ਲੋਕਾਂ ਤੱਕ ਨਹੀਂ ਪਹੁੰਚਾਇਆ, ਨਾ ਹੀ ਬਾਦਲ ਸਾਹਿਬ ਨੇ, ਨਾ ਤੁਸੀਂ। ਇਹ ਤੁਹਾਡੇ 'ਚ ਕੋਈ ਵਿੰਗ ਬਲਾਵਾ ਨਹੀਂ, ਤੁਹਾਡੇ 'ਚ ਕੋਈ ਵੈਲਫੇਅਰ ਨਹੀਂ, ਤੇ ਤੁਸੀਂ ਉਹ ਐਂਟਰੀ ਰਜਿਸਟਰ ਫੋਟੋ ਸਟੇਟ ਕਰਾ ਕੇ ਲੋਕਾਂ ਦੇ ਸਾਹਮਣੇ ਰੱਖ ਦਿਓ। ਪਾਣੀ ਦਾ ਪਾਣੀ ਹੋ ਜਾਊ, ਦੁੱਧ ਦਾ ਦੁੱਧ ਹੋ ਜਾਊ। ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕੈਪਟਨ ਸਰਕਾਰ ਨੇ ਹਾਲੇ ਤੱਕ ਵੀ ਨਹੀਂ ਪਾਈ ਮੁਲਾਜ਼ਮਾਂ ਨੂੰ ਤਨਖਾਹ। ਦੇਖੋ ਇਹ ਜਿਹੜਾ ਤਨਖਾਹ ਵਾਲਾ ਅੜਿੱਕਾ ਕੀ ਪੈ ਗਿਆ, ਇਹ ਬੜਾ ਕਸੂਤਾ ਪੈ ਗਿਆ। ਅਸਲ ਦੇ ਵਿੱਚ ਹੋਇਆ ਕੀ ਆ ਕਿ GST ਲਾਗੂ ਹੋਣ ਕਰਕੇ ਜੀ ਜਿਹੜਾ ਪੈਸਾ ਟੈਕਸਾਂ ਦਾ ਕੇਂਦਰ ਵੱਲੋਂ ਪੰਜਾਬ ਨੂੰ ਆਉਂਦਾ ਹੈ, ਉਹ ਐਤਕੀ ਲੇਟ ਫਿਟ ਹੋ ਗਿਆ। ਲੇਟ ਫਿਟ ਇੰਨਾ ਹੋ ਗਿਆ ਕਿ ਜਿਹੜੀ 1-2 ਤਰੀਕ ਨੂੰ ਤਨਖਾਹ ਮਿਲ ਜਾਂਦੀ ਸੀ ਮੁਲਾਜ਼ਮਾਂ ਨੂੰ, ਉਹ ਹਿਸਾਬ ਲਾ ਲਓ ਕਿ ਹੁਣ ਅੱਜ 5 ਵੀ ਲੰਘ ਗਈ ਆ, ਨਹੀਂ ਆ ਪਾਈ, ਔਰ 2-3 ਦਿਨ ਹੋਰ ਲੱਗਣ ਦੀ ਸੰਭਾਵਨਾ। ਮਨਪ੍ਰੀਤ ਸਿੰਘ ਬਾਦਲ ਨੇ ਢਾਰਸੀ ਬਣਾਈ ਆ ਕਿ ਸ਼ਾਇਦ 1-2 ਦਿਨ ਤੋਂ ਬਾਅਦ ਤਨਖਾਹ ਜਿਹੜੀ ਆ ਜਾਊਗੀ, ਔਰ ਨਾਲ ਇਹ ਵੀ ਉਹਨਾਂ ਨੂੰ ਪਲੂਸਿਆ ਮੁਲਾਜ਼ਮਾਂ ਨੂੰ ਕਹਿ ਕੇ ਕਿ ਭਾਈ ਦੇਖੋ ਜਦ ਤੱਕ ਤੁਹਾਨੂੰ ਤਨਖਾਹ ਨਹੀਂ ਦਿੰਦੇ ਉਦੋਂ ਤੱਕ ਅਸੀਂ ਵੀ ਨਹੀਂ ਲੈਂਦੇ, ਮੰਤਰੀਆਂ ਨੂੰ ਵੀ ਨਹੀਂ ਮਿਲਦੀ। ਤਾਂ ਮੰਤਰੀਆਂ ਨੂੰ ਤਾਂ ਮਿਲਣੀ ਕੀ ਹੈ ਜਦੋਂ ਪਿੱਛੋਂ ਹੀ ਪੈਸਾ ਨਹੀਂ ਆਇਆ, ਤੁਹਾਡੇ ਕੋਲ ਤੇ ਆਪ ਹੈ ਨਹੀਂ, ਆਏ ਤੋਂ ਹੀ ਤੁਸੀਂ ਗੱਫਾ ਵਰਤਾਉਣਾ, ਜਦੋਂ ਪਿੱਛੋਂ ਨਹੀਂ ਆਇਆ ਤੇ ਤੁਸੀਂ ਕਿੱਥੋਂ ਦੇ ਦੇਗੇ? ਹੁਣ ਘਰੋਂ ਤਾਂ ਦੇਣੋਂ ਰਹੇ, ਤੁਸੀਂ ਬਾਦਲ ਪਿੰਡੋਂ ਤੇ ਲਿਆਉਣੋਂ ਹੀ ਰਹੇ। ਉਹ ਕਹਿੰਦੇ ਜੀ ਕਿ ਅਸੀਂ ਵੀ ਨਹੀਂ ਲੈਂਦੇ ਜਦੋਂ ਤੱਕ ਤੁਹਾਨੂੰ ਨਹੀਂ ਮਿਲਦੀ। ਸੋ ਮਿਲਣੀ ਦੋਹਾਂ ਨੂੰ ਇਕੱਠੇ ਮਿਲਣੀ ਆ। ਪਰ ਮੁਲਾਜ਼ਮਾਂ ਨੇ ਇਹ ਗੱਲ ਕਹਿਤੀ ਆ, ਉਹਨਾਂ ਕਿਹਾ ਕਿ ਦਿਨ ਅਸੀਂ 1-2 ਵੇਖਣੇ ਆ, ਨਹੀਂ ਫਿਰ ਅਸੀਂ ਤੁਹਾਡਾ ਜਲੂਸ ਕੱਢਾਂਗੇ। ਹੁਣ ਇਹ ਇਸ ਗੱਲ ਤੋਂ ਡਰੇ ਪਏ, ਘਬਰਾਏ ਪਏ ਆ ਕਿ ਕਿਤੇ ਇਹ ਨਾ ਹੋਵੇ ਤੇ ਮੁਲਾਜ਼ਮ ਮੋਰਚਾ ਖੋਲ ਦੇਣਾ। ਹੁਣ ਇਹਨਾਂ ਨੇ ਵੈਸੇ ਇੱਕ ਬਦਲਵਾਂ ਪ੍ਰਬੰਧ ਵੀ ਦੱਸਦੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਪੰਜਾਬ ਦੇ ਥਾਣੇ ਆ, ਲਗਭਗ 300 ਦੇ ਕਰੀਬ ਥਾਣਾ, ਉਹਨਾਂ ਸਾਰੇ ਥਾਣਿਆਂ ਨੂੰ ਕਿਹਾ ਕਿ ਤੁਸੀਂ 300 ਚਲਾਨ ਕੱਟੋ, ਔਰ ਇੱਕ ਚਲਾਨ ਹੈ ਜਿਹੜਾ ਉਹ 1000, 2000, 4000 ਤੱਕ ਹੋ ਜਾਣਾ ਚਾਹੀਦਾ, ਯਾਨੀ 1000 ਤੋਂ ਚਲਾਨ ਕੋਈ ਘੱਟ ਨਹੀਂ ਹੋਣਾ ਚਾਹੀਦਾ। ਵਿਚਾਰੇ ਪੁਲਿਸ ਵਾਲੇ ਜਿਹੜੇ ਉਹ ਅੱਡ ਮੁਸੀਬਤਾਂ ਨੂੰ ਫੜੇ ਆ, ਉਹ ਕਿਉਂਕਿ ਜਾਣ ਪਛਾਣ ਵਾਲਾ ਵੀ ਜੇ ਕੋਈ ਟੱਕਰ ਜਾਂਦਾ ਉਹਨੂੰ ਵੀ ਕਹਿੰਦੇ ਕਿ ਵੀਰ ਬਣ ਕੇ ਆ ਇੱਕ ਚਲਾਨ ਕਟਾ ਲਾ ਯਾਰ, ਜਦੋਂ ਤਨਖਾਹ ਆਈ ਇਹਦਾ ਕਰੀ ਭਾਵੇਂ ਵਾਪਸ ਲੈ ਲਈ, ਚਲਾਨ ਕਟਾ ਜਿਵੇਂ ਮਰਜ਼ੀ ਕਰ, ਕਿਉਂਕਿ ਮੁਸੀਬਤ ਦੀ ਘੜੀ 'ਚ ਆਪਣੇ ਕੰਮ ਆਉਂਦੇ ਆ। ਸੋ ਇਹ ਇਸ ਤਰ੍ਹਾਂ ਦਾ ਡੰਗ ਸਾਰਨ ਦਾ ਵੀ ਯਤਨ ਕਰਦੇ ਪਏ ਆ।
ਪਰ ਇਸ ਯਤਨ ਨਾਲ ਪੂਰੀ ਨਹੀਂ ਪੈਣੀ ਕਿਉਂਕਿ ਰਕਮ ਵਾਹਵਾ ਚਾਹੀਦੀ ਹੈ ਜੀ। ਹੁਣ ਇਹ ਦੇਖਣਾ ਹੋਏਗਾ ਕਿ 1-2 ਦਿਨਾਂ ਤੱਕ ਤਨਖਾਹ ਮੁਲਾਜ਼ਮਾਂ ਨੂੰ ਮਿਲਦੀ ਹੈ ਜਾਂ ਨਹੀਂ। ਫਿਰ ਜੇ ਨਹੀਂ ਮਿਲਦੀ ਤਾਂ ਉਸ ਸੂਰਤ ਦੇ ਵਿੱਚ ਇਸ ਸਰਕਾਰ ਦੀ ਮੁਲਾਜ਼ਮ ਕਿਵੇਂ ਭੂਤਨੀ ਬਣਾਉਂਦੇ ਆ ਉਹ ਤੇ ਸਹੀ ਅੰਦਾਜ਼ਾ ਲਾਇਆ ਜਾ ਸਕਦਾ ਕਿਉਂਕਿ 1-2 ਦਿਨ ਡਿੱਕਣਗੇ ਉਹ ਭਾਵੇਂ ਹੋਰ ਡੀਕ ਲੈਣ ਜਿਨ੍ਹਾਂ ਦੇ ਗਾਂ ਉਹਨਾਂ ਨੇ ਬਿੱਲ ਦੇਣੇ ਹੁੰਦੇ ਆ, ਕੋਈ ਦੁੱਧ ਵਾਲਾ, ਕੋਈ ਪਾਣੀ ਵਾਲਾ, ਕੋਈ ਅਖਬਾਰ ਵਾਲਾ, ਕੋਈ ਕਰਿਆਨੇ ਵਾਲਾ, ਕੋਈ ਫਲਾਣਾ, ਕੋਈ ਭਾਂਡੇ ਵਾਲਾ, ਕੋਈ ਟੀਂਡੇ ਵਾਲਾ। ਉਹਨਾਂ ਨੇ ਨਹੀਂ ਖੜਨਾ ਜਦੋਂ ਉਹਨਾਂ ਨੇ ਆ ਕੇ ਉਹਨਾਂ ਦੀਆਂ ਘਰ ਵਾਲੀਆਂ ਨੂੰ ਕਿਹਾ ਕਿ ਲਿਆਓ ਬੀਬੀ ਜੀ, ਤੇ ਉਹਨਾਂ ਨੇ ਫਿਰ ਆਪ ਕਹਿਣਾ ਕਿ ਲਿਆਓ ਬਾਬੂ ਜੀ, ਤੇ ਬਾਬੂ ਜੀ ਹੋਰਾਂ ਨੇ ਫਿਰ ਕਹਿਣਾ ਸਰਕਾਰ ਨੂੰ ਕਿ ਲਿਆਓ ਸਰਕਾਰ ਜੀ, ਫਿਰ ਰਫੜ ਪੈ ਜਾਣਾ। ਇਹ 1-2 ਦਿਨ ਤਾਂ ਜਰ ਲੈਣਗੇ, ਬਹੁਤਾ ਸਮਾਂ ਇਹਨਾਂ ਨਹੀਂ ਜਰਨਾ। ਕੁਛ ਨਾ ਕੁਛ ਪ੍ਰਬੰਧ ਹੈ ਸਰਕਾਰ ਨੂੰ ਕਰਨਾ ਹੀ ਪੈਣਾ। ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਕਰਜ਼ਾਈ ਕਿਸਾਨਾਂ ਦੇ ਗੱਲ ਬੈਂਕਾਂ ਨੇ ਦਿੱਤਾ ਅੰਗੂਠਾ। ਦੇਖੋ, ਇੱਕ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਬਹੁਤ ਵੱਡੀ ਜ਼ਿਆਦਤੀ ਕੀਤੀ ਹੈ, ਧੋਖਾ ਕੀਤਾ, ਧਰੋਹ ਕੀਤਾ ਜੀ। ਜਦੋਂ ਯੂਪੀ ਦੇ ਵਿੱਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਬਣੀ, ਚਲੋ ਉਹਨੇ ਮਾੜਾ ਕੀਤਾ, ਮੋਟਾ ਕੀਤਾ, ਵੱਡਾ ਕੀਤਾ, ਛੋਟਾ ਕੀਤਾ, ਜਿੰਨਾ ਵੀ ਕਰਜ਼ਾ ਮਾਫ਼ ਕੀਤਾ ਉਹਨੇ ਖੜੇ ਪੈਰ ਕੀਤਾ, ਇੱਕ ਲੱਤ ਤੇ ਖੜ ਕੇ ਕਰ ਦਿੱਤਾ। ਲਓ ਜੀ ਚੱਕੋ ਇੰਨਾ ਕੁ ਕਰਜ਼ਾ ਜਿਹੜਾ ਮਾਫ਼ ਕਰਨਾ ਸੀ। ਕੋਈ ਕਮੇਟੀ ਬਣੀ, ਇਹ ਇੱਕ ਕਮੇਟੀ ਬਣਾਈ ਬੈਠੇ ਆ, ਉਸ ਕਮੇਟੀ ਨੇ ਕੰਮ ਮਿੱਟੀ ਕੀਤਾ ਹੋਇਆ। ਉਹ ਪਤਾ ਨਹੀਂ ਕਿੱਥੇ ਤੁਰੀ ਫਿਰਦੀ ਹੈ ਕਮੇਟੀ, ਕਦੇ ਤੇਲੰਗਾਨਾ 'ਚ ਚਲੇ ਜਾਂਦੀ ਹੈ, ਕਦੇ ਯੂਪੀ 'ਚ ਚਲੇ ਜਾਂਦੀ ਹੈ। ਉਹ ਭਾਰਤ ਭ੍ਰਮਣ ਤੇ ਲੱਗੀ ਹੋਈ ਆ, ਉਹ ਪਰਤਦੀ ਨਹੀਂ ਪੰਜਾਬ ਦੇ ਵਿੱਚ। ਨਾ ਉਹ ਰਿਪੋਰਟ ਦੇਵੇ, ਉਹ ਜਿਵੇਂ ਆਂਦੇ ਹੁੰਦੇ ਨਾ 9 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਉਹ 9 ਮਣ ਤੇਲ ਦਾ ਇੰਤਜ਼ਾਮ ਨਹੀਂ ਹੁੰਦਾ ਪਿਆ, ਰਾਧਾ ਨੱਚਦੀ ਨਹੀਂ ਪਈ। ਪਰ ਕਿਸਾਨਾਂ ਨੂੰ ਇਹਨਾਂ ਨੇ ਬਹੁਤ ਕਸੂਤਾ ਫਸਾ ਦਿੱਤਾ। ਹੋਇਆ ਕਿ ਜਿਹੜੀ ਪਿਛਲੀ ਛਮਾਈ ਹੈ ਉਹ ਵੀ ਕਿਸਾਨਾਂ ਨੇ ਨਹੀਂ ਭਰੀ ਜੀ। ਉਹਨਾਂ ਨੂੰ ਇਹ ਸੀ ਕਿ ਰਾਜਾ ਆ ਗਿਆ, ਰਾਜਾ ਸਾਡਾ ਸਾਰਾ ਕਰਜ਼ਾ ਮਾਫ਼ ਕਰ ਦੂ, ਕਿਉਂਕਿ ਕੈਪਟਨ ਨੂੰ ਕਿਸਾਨ ਰਾਜਾ ਹੀ ਕਹਿੰਦੇ ਬਹੁਤੇ। ਕਹਿੰਦੇ ਰਾਜਾ ਆ ਗਿਆ, ਹੁਣ ਚਿੰਤਾ ਹੀ ਕੋਈ ਨਹੀਂ ਗੀ, ਗੱਲ ਹੀ ਕਾਈ ਨਹੀਂ। ਸੋ ਉਹ ਛਮਾਈ ਦਾ ਕਰਜ਼ਾ ਵੀ ਜਿਹੜਾ ਉਹ ਰਹਿ ਗਿਆ, ਡਿਫਾਲਟਰ ਹੋ ਗਏ। ਹੁਣ ਜਿਹੜੀ ਅਗਲੀ ਛਮਾਈ ਆ ਗਈ ਉਹਦੇ ਲਈ ਨੋਟਸ ਪਹਿਲਾਂ ਹੀ ਬੈਂਕਾਂ ਨੇ ਕੱਢਤੇ ਆ। ਬਠਿੰਡੇ ਦੇ ਕਿਸਾਨਾਂ ਦੇ ਗੱਲ ਦੇ ਵਿੱਚ ਉਹਨਾਂ ਨੇ ਇਸ ਕਦਰ ਅੰਗੂਠੇ ਰੱਖ ਦਿੱਤੇ ਆ ਕਿ 1410 ਕਿਸਾਨਾਂ ਨੂੰ ਨੋਟਿਸ ਕੱਢ ਦਿੱਤੇ ਆ ਕਿ ਭਾਈ ਜਾਂ ਤੇ ਅਕਤੂਬਰ ਦੇ ਅੱਧ ਤੱਕ ਤੁਸੀਂ ਕਰਜ਼ਾ ਭਰ ਦਿਓ, ਨਹੀਂ ਤੇ ਜਿਹੜੇ ਤੁਹਾਡੇ ਚੈੱਕ ਪਏ ਆ, ਕਿਉਂਕਿ ਅੱਜ ਕੱਲ ਬੈਂਕ ਕੀ ਕਰਦੇ ਆ ਕਿ ਜਦੋਂ ਕਿਸਾਨ ਨੂੰ ਚੈੱਕ ਬੁੱਕ ਦਿੰਦੇ ਖਾਤਾ ਖੁਲਾ ਕੇ, ਉਹ ਨਾਲ ਚੈੱਕ ਰੱਖ ਲੈਂਦੇ ਜਾਂ ਚੈੱਕ ਬੁੱਕ ਹੀ ਰੱਖ ਲੈਂਦੇ ਆ। ਤੇ ਜਦੋਂ ਕਿਸਾਨ ਡਿਫਾਲਟਰ ਹੋ ਜਾਂਦਾ, ਕਰਜ਼ਾ ਨਹੀਂ ਭਰਦਾ, ਉਹ ਜਿਹੜਾ ਖਾਲੀ ਚੈੱਕ ਹੁੰਦਾ ਉਹ ਰਕਮ ਭਰ ਕੇ ਆਪ ਕੇਸ ਦੇ ਵਜੋਂ ਲਾ ਦਿੰਦੇ, ਬਾਉਂਸ ਕਰਾ ਕੇ। ਤੇ ਜਿਹੜਾ ਜ਼ਿਮੀਂਦਾਰ ਆ, ਕਿਸਾਨ ਆ, ਉਹ ਕੇਸ ਦੇ ਹੇਠ ਆ ਜਾਂਦਾ। ਜਦੋਂ ਕੇਸ ਦੇ ਜੂਲੇ ਹੇਠ ਆ ਜਾਂਦਾ, ਉਹਨੂੰ ਫਿਰ ਜ਼ਮੀਨ ਵੇਚ ਕੇ ਜਾਂ ਕੁਝ ਹੋਰ ਕੋਈ ਆਰ ਪਾਰ ਕਰਕੇ ਕਰਜ਼ਾ ਲਾਉਣਾ ਪੈਂਦਾ। ਹੁਣ 1410 ਕਿਸਾਨਾਂ ਨੂੰ ਸਿੱਧੇ ਤੌਰ ਤੇ ਬੈਂਕਾਂ ਨੇ ਚੇਤਾਵਨੀ ਦੇ ਦਿੱਤੀ ਆ ਕਿ ਭਾਈ ਸਾਨੂੰ ਨਹੀਂ ਪਤਾ, ਨਾ ਸਰਕਾਰ ਦਾ ਸਾਡੇ ਤੱਕ ਕੋਈ ਖਾਤਾ ਆ, ਨਾ ਕੋਈ ਮੌਖਿਕ ਹੁਕਮ ਆਇਆ, ਕੋਈ ਸਾਡੇ ਕੋਲ ਲਿਖੀ ਪੱਤਰੀ ਨਹੀਂ, ਕੋਈ ਸਾਨੂੰ ਹੁਕਮ ਨਹੀਂ, ਕੋਈ ਸਾਨੂੰ ਸੰਦੇਸ਼ ਨਹੀਂ। ਇਸ ਕਰਕੇ ਸਾਡਾ ਕਰਜ਼ਾ ਇੱਥੇ ਰੱਖ ਦਿਓ, ਨਹੀਂ ਤੇ 14 ਅਕਤੂਬਰ ਤੋਂ ਬਾਅਦ ਅਸੀਂ ਤੁਹਾਡੇ ਤੇ ਕੇਸ ਕਰ ਦਿੰਦੇ ਆ। ਕਿਸਾਨ ਫਾਇ ਚੜੇ ਪਏ ਆ, ਉਹ ਕਿੱਥੋਂ ਇੰਤਜ਼ਾਮ ਕਰਨਾ। ਸੋ ਇਹਨਾਂ ਨੇ ਕਿਸਾਨਾਂ ਨੂੰ ਡਿਫਾਲਟਰ ਵੀ ਕਰਾ ਦਿੱਤਾ। ਕਿਸਾਨਾਂ ਨੇ ਹੁਣ ਇਹ ਵੀ ਵਕਤ ਪਾ ਲਿਆ ਕਿ ਜੇ ਉਹ ਕਰਜ਼ਾ ਨਹੀਂ ਭਰ ਲਗੇ ਫਿਰ ਉਹਨਾਂ ਤੇ ਕੇਸ ਦਰਜ ਹੋ ਜਾਊ। ਤੇ ਕਿਸਾਨ ਤੇ ਇਸ ਸੂਰਤ ਦੇ ਵਿੱਚ ਪਹੁੰਚ ਗਏ ਆ। ਉਹ ਕਹਿੰਦੇ ਵੋਟਾਂ ਵੀ ਪਾਈਆਂ, ਵਾਅਦੇ ਵੀ ਅਸੀਂ ਝੱਲੇ ਆ, ਇੰਤਜ਼ਾਰ ਵੀ ਕੀਤਾ ਤੇ ਬਣਦਾ ਵੀ ਕੁਛ ਨਹੀਂ ਪਿਆ। ਉਹ ਕਹਿੰਦੇ ਸਾਡੇ ਨਾਲ ਤੇ ਉਹ ਹੋਈ ਆ ਕਿ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ, ਕੈਪਟਨ ਨੂੰ ਮੁੱਖ ਮੰਤਰੀ ਵੀ ਬਣਾ ਲਿਆ, ਤੇ ਸਾਡਾ ਜਿਹੜਾ ਕਰਜ਼ੇ ਦਾ ਫਾਹ ਆ ਉਹ ਗੱਲ ਦੇ ਵਿੱਚ ਉਦਾਂ ਹੀ ਪਿਆ। ਜੀ ਜੀ ਬਿਲਕੁਲ। ਤੇ ਮਿੰਟੂ ਗੁਰਸਰੇ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਹੁਣ ਮੈਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno.
ਬੇ ਏਰੀਆ, ਅਲ ਸਰੀਟੋ, ਅਲ ਸਬਰਾਂਟੇ ਤੇ ਨਜ਼ਦੀਕ ਦੀ R&R ਟੋਇੰਗ ਐਂਡ ਸਰਵਿਸ ਕੰਪਨੀ ਨੂੰ ਟੋ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵਰ ਨੂੰ ਟ੍ਰੇਨਿੰਗ ਖੁਦ ਦੇਣਗੇ। ਕਾਰ ਚਲਾਉਣ ਵਾਲਾ ਕਲਾਸ C ਲਾਇਸੈਂਸ ਵੀ ਚੱਲੇਗਾ। 2 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਹੋਵੇ ਅਤੇ ਰੈਕਡ ਕਲੀਨ ਹੋਵੇ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਰਵਿੰਦਰ ਸਿੰਘ ਰੰਧਾਵਾ 5106842805 510 684 2805। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹਨਾਂ ਦੇ ਕੈਲੀਫੋਰਨੀਆ ਤੋਂ 11 ਵੈਸਟਰਨ ਸਟੇਟਸ ਦੇ ਪੱਕੇ ਲੋਡ ਹਨ। ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ। ਜੇਕਰ ਤੁਸੀਂ ਕੰਮ ਦੀ ਭਾਲ ਦੇ ਵਿੱਚ ਹੋ, ਕੰਮ ਚੇਂਜ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਇਹਨਾਂ ਨੂੰ ਸੰਪਰਕ ਕਰੋ 530 650 5140 530